ਕੀ ਲੱਗਾ ਫਰਕ ਆਸਟ੍ਰੇਲੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ? ਮੈਨੂੰ ਤੇ ਇਹ ਲੱਗਦਾ ਹੁੰਦਾ ਵੀ ਜਿਹੜੀਆਂ ਆਦਤਾਂ ਹੁੰਦੀਆਂ ਨੇ ਨਾ, ਜਿੱਥੇ ਮਰਜ਼ੀ ਚੱਲ ਜਾਈਏ ਬਾਰਿਸ਼ ਆ ਨਾ, ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀ। ਚੰਗੀ ਚੀਜ਼ ਮੈਨੂੰ ਇੱਥੇ ਜਿਹੜੀ ਸਭ ਤੋਂ ਵਧੀਆ ਖਾਸ ਕਰਕੇ ਬ੍ਰਿਸਬਨ 'ਚ ਆ ਕੇ ਲੱਗੀ, ਉਹ ਹੈ ਪੰਜਾਬੀਆਂ ਦਾ ਸਪੋਰਟਸ ਨਾਲ ਜੁੜੇ ਹੋਣਾ ਜੀ। ਇਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਇੰਪੈਕਟਡ ਕੀਤਾ, ਔਰ ਇਸ ਚੀਜ਼ ਨੂੰ ਵੇਖ ਕੇ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜਾ ਇਹ ਚੀਜ਼ ਹੈ ਸਾਨੂੰ ਆਲ ਓਵਰ ਵਰਲਡ, ਤਾਂ ਕਿ ਜਿਹੜੇ ਸਾਡੇ ਪੰਜਾਬੀ ਬੱਚੇ ਨੇ ਉਹ ਇੱਕ ਦੂਜੇ ਦੇ ਨਾਲ ਇਮੋਸ਼ਨਸ ਜਿਹੜੀਆਂ ਹੈਗੀਆਂ ਨੇ, ਜਦੋਂ ਤੋਂ ਅਸਲ ਦੇ ਵਿੱਚ ਸਾਡਾ ਦੁਖਾਂਤ ਇਹ ਹੋ ਗਿਆ ਵਰਲਡ ਵਾਈਡ, ਅੱਜ ਅਸੀਂ ਇਹ ਸਮਝਣ ਲੱਗ ਗਏ ਕਿ ਪੈਸਾ ਹੈ, ਰੋਟੀ ਹੈ, ਦਰਸਾ। ਰੱਬ ਨੇ ਜ਼ਿੰਦਗੀ ਇਸ ਲਈ ਨਹੀਂ ਦਿੱਤੀ, ਰੱਬ ਨੇ ਜ਼ਿੰਦਗੀ ਇਸ ਲਈ ਦਿੱਤੀ ਹੈ ਕਿ ਖੁਸ਼ੀ ਨਾਲ ਜੀਓ ਤੇ ਜੀਣ ਦਿਓ। ਤਾਂ ਮੇਰਾ ਜਿਹੜਾ ਮੁੱਢਲਾ ਮਤਲਬ ਇਸ਼ੂ ਹੈਗਾ, ਉਹ ਮੈਂ ਬੱਚਿਆਂ ਨੂੰ ਇਹ ਕਹਿਣਾ ਹੁੰਦਾ, ਘੱਟ ਪੜੋ ਵੱਧ ਪੜੋ, ਪਰ ਆਪਣੀ ਜ਼ਿੰਮੇਵਾਰੀ ਦੇ ਇਨਸਾਨ ਬਣੋ। ਜ਼ਿੰਮੇਵਾਰੀ ਨੂੰ ਫਿਰ ਸਮਝਣ ਲਈ ਆਪਣੇ ਸਿਸਟਮ ਨੂੰ ਪੜੋ। ਮਾਂ ਬਣਨਾ ਹੈਗਾ, ਮਾਂ ਕੋਲ ਜਾ ਕੇ ਬੈਠੋ, ਉਹ ਤੁਹਾਨੂੰ ਨੂੰਹ ਦੇ ਪਾਠ ਪੜਾਵੇ। ਪਰ ਸਾਡਾ ਦੁਖਾਂਤ ਹੈ, ਮਾਂ ਆਪਣੀ ਧੀ ਨੂੰ ਕਦੇ ਨੂੰਹ ਦਾ ਪਾਠ ਪੜਾਉਂਦੀ ਨਹੀਂ। ਇਸੇ ਕਰਕੇ ਉਹ ਨੂੰਹ ਸੱਸ ਦੀ ਜਿਹੜੀ ਲੜਾਈ ਹੈ, ਹੁਣ ਤੇ ਕਈ ਵਾਰ ਹਸਬੈਂਡ ਵਾਈਫ ਦੀ ਲੜਾਈ ਬਣ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸਨਮੁਖ ਪ੍ਰੋਗਰਾਮ ਦੇ ਵਿੱਚ ਅਸੀਂ ਲੈ ਕੇ ਆਉਂਦੇ ਹਾਂ, ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਸਮਾਜ ਨੂੰ ਉਸਾਰੂ ਰੂਪ ਦੇਣ ਲਈ ਬਹੁਤ ਵਧੀਆ ਭੂਮਿਕਾ ਨਿਭਾਈ ਹੁੰਦੀ ਹੈ। ਅਸੀਂ ਖੁਸ਼ਨਸੀਬ ਹਾਂ ਕਿ ਪੰਜਾਬ ਤੋਂ ਬਹੁਤ ਬੁੱਧੀਜੀਵੀ ਲੋਕ ਸਾਡੇ ਕੋਲ ਆਉਂਦੇ ਨੇ ਤੇ ਅਸੀਂ ਉਹਨਾਂ ਦੇ ਕੋਲੋਂ ਵਿਚਾਰ ਵੀ ਸੁਣਦੇ ਹਾਂ ਤੇ ਤੁਹਾਡੇ ਨਾਲ ਅਸੀਂ ਉਹਨਾਂ ਵਿਚਾਰਾਂ ਦੀ ਸਾਂਝ ਵੀ ਪਵਾਉਂਦੇ ਹਾਂ। ਜਦੋਂ ਗੱਲ ਕਰਦੇ ਹਾਂ ਅਸੀਂ ਮਨ ਦੀ, ਕਿ ਮਨ ਜਿਹੜਾ ਆ ਸਰੀਰ ਦੇ ਵਿੱਚ ਨਰੋਆ ਹੋਣਾ ਚਾਹੀਦਾ। ਮਨ ਨੂੰ ਨਰੋਆ ਕਰਨ ਦੇ ਲਈ ਕੁਝ ਕਿਰਿਆਵਾਂ ਹੁੰਦੀਆਂ ਆ, ਅਧਿਆਤਮ ਹੁੰਦਾ ਆ। ਫਿਰ ਇਹ ਜਿਹੜਾ ਨਰੋਆ ਮਨ ਤਾਂ ਹੀ ਹੋ ਸਕਦਾ ਜੇ ਨਰੋਆ ਸਰੀਰ ਵੀ ਹੋਵੇ। ਅਤੇ ਨਰੋਆ ਸਰੀਰ ਕਿੱਦਾਂ ਹੋਵੇ? ਜੇ ਸਾਡਾ ਚੁਗਿਰਦਾ ਚੰਗਾ ਹੋਵੇ, ਸਾਡਾ ਇਨਵਾਇਰਮੈਂਟ ਚੰਗਾ ਹੋਵੇ, ਸਾਡਾ ਖਾਣ ਪੀਣ ਚੰਗਾ ਹੋਵੇ, ਸਾਡੀਆਂ ਆਦਤਾਂ ਸਹੀ ਹੋਣ। ਅੱਜ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਕਰਨੀਆਂ ਕਿ ਬਹੁਤ ਤਰ੍ਹਾਂ ਦੇ ਪ੍ਰਭਾਵ ਸਾਡੇ ਸਰੀਰ ਦੇ ਉੱਤੇ ਪੈਂਦੇ ਆ, ਅਤੇ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਣੀ ਆ, ਉਹਨਾਂ ਦੇ ਜੇ ਕਹਿ ਲਈਏ ਕਿ ਕੰਮ ਬੋਲਦੇ ਆ। ਇੱਕ ਧਾਰਮਿਕ ਸ਼ਖਸੀਅਤ ਨੇ, ਧਰਮ ਦੇ ਨਾਲ ਨਾਲ ਇਹਨਾਂ ਨੇ ਸਮਾਜ ਸੁਧਾਰਕ ਇੱਕ ਬੀੜਾ ਵੀ ਚੱਕਿਆ ਹੋਇਆ ਆ, ਅਤੇ ਉਹਨਾਂ ਉਪਰਾਲਿਆਂ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ। ਅਤੇ ਮੈਂ ਤੁਹਾਡੇ ਰੂਬਰੂ ਕਰਵਾਉਣ ਜਾ ਰਿਹਾ ਹਾਂ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸ਼੍ਰੀ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਥੈਂਕ ਯੂ, ਧੰਨਵਾਦ ਜੀ। ਤੇ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਆਏ ਹੋ ਤੁਸੀਂ? ਦੂਜੀ ਵਾਰ ਆਏ ਹੋ। ਅੱਛਾ, ਤੇ ਕੀ ਲੱਗਾ ਫਰਕ ਆਸਟ੍ਰੇਲੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ? ਮੈਨੂੰ ਤੇ ਇਹ ਲੱਗਦਾ ਹੁੰਦਾ ਵੀ ਜਿਹੜੀਆਂ ਆਦਤਾਂ ਹੁੰਦੀਆਂ ਨੇ ਨਾ, ਜਿੱਥੇ ਮਰਜ਼ੀ ਚੱਲ ਜਾਈਏ ਬਾਰਿਸ਼ ਆ ਨਾ, ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ। ਜੀ ਵਾਹ ਜੀ ਵਾਹ। ਪੰਜਾਬ 'ਚ ਵੀ ਸਾਡਾ ਕੰਮ ਜੱਦੋ ਜਹਿਦ ਕਰਨਾ ਹੈ, ਆਸਟ੍ਰੇਲੀਆ 'ਚ ਵੀ ਮੈਨੂੰ ਲੱਗਦਾ ਜੱਦੋ ਜਹਿਦ ਹੀ ਕਰ ਰਹੇ ਆ ਜੀ। ਚੰਗੀ ਚੀਜ਼ ਮੈਨੂੰ ਇੱਥੇ ਜਿਹੜੀ ਸਭ ਤੋਂ ਵਧੀਆ ਖਾਸ ਕਰਕੇ ਬ੍ਰਿਸਬਨ 'ਚ ਆ ਕੇ ਲੱਗੀ, ਉਹ ਹੈ ਪੰਜਾਬੀਆਂ ਦਾ ਸਪੋਰਟਸ ਨਾਲ ਜੁੜੇ ਹੋਣਾ ਜੀ। ਇਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਇੰਪੈਕਟਡ ਕੀਤਾ, ਔਰ ਇਸ ਚੀਜ਼ ਨੂੰ ਵੇਖ ਕੇ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜਾ ਇਹ ਚੀਜ਼ ਹੈ ਸਾਨੂੰ ਆਲ ਓਵਰ ਵਰਲਡ, ਤਾਂ ਕਿ ਜਿਹੜੇ ਸਾਡੇ ਪੰਜਾਬੀ ਬੱਚੇ ਨੇ ਉਹ ਇੱਕ ਦੂਜੇ ਦੇ ਨਾਲ ਇਮੋਸ਼ਨਸ ਜਿਹੜੀਆਂ ਹੈਗੀਆਂ ਨੇ, ਜਦੋਂ ਤੋਂ ਕਿਡਸ ਤੋਂ ਇੱਕ ਪਵਰਡ ਏਜ ਤੱਕ ਜਾਂਦੇ ਨੇ, ਉਹਨਾਂ ਲਈ ਕਲਾਈਮੇਟ ਇਹੋ ਜਿਹਾ ਰਹੇ ਜਿਹੜਾ ਪੰਜਾਬੀਅਤ ਵਾਲਾ ਹੋਵੇ। ਉਹ ਚੀਜ਼ ਮੈਨੂੰ ਇੱਥੇ ਆ ਕੇ ਕਾਫੀ ਚੰਗੀ ਲੱਗੀ ਜੀ। ਬਿਲਕੁਲ। ਤੇ ਇਹ ਆ ਕਿ ਅਸੀਂ ਕੀ ਕਾਰਨ ਆ ਕਿ ਇੱਥੇ ਜਦੋਂ ਅਸੀਂ ਆਉਂਦੇ ਆ, ਇੱਥੇ ਆ ਕੇ ਸਾਨੂੰ ਇਦਾਂ ਦਾ ਕਲਾਈਮੇਟ ਮਿਲ ਜਾਂਦਾ। ਚਲੋ ਇੱਥੇ ਦੀ ਆਪਾਂ ਕਲਾਈਮੇਟ ਦੀ ਗੱਲ ਕਰਦੇ ਹਾਂ ਕਿ ਜਦੋਂ ਇੱਥੇ ਅਸੀਂ ਗਰਾਊਂਡਸ ਵਿੱਚ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਪਰ ਪੰਜਾਬ ਦੇ ਵਿੱਚ ਗਰਾਊਂਡਾਂ ਜਿਹੜੀਆਂ ਖਾਲੀ ਆ, ਅਤੇ ਬੱਚਿਆਂ ਦੇ ਨਾਲ ਕਹਿ ਲਓ ਕਿ ਪੇਰੈਂਟਸ, ਤੁਸੀਂ ਇੱਥੇ ਦੇਖਿਆ, ਮੈਂ ਸਾਨੂੰ ਮਿਲਿਆ ਵੀ ਉੱਥੇ ਗਰਾਊਂਡ ਦੇ ਵਿੱਚ ਅਤੇ ਉੱਥੇ ਚੱਲ ਰਹੀਆਂ ਸੀ ਗੇਮਸ, ਕਿ ਪੇਰੈਂਟਸ ਜਿਹੜੇ ਆ ਬਹੁਤ ਜ਼ਿਆਦਾ ਉਤਸ਼ਾਹ ਸੀਗੇ ਗੇਮਾਂ ਦੇ ਵਿੱਚ ਲਿਆਉਣ ਨੂੰ। ਇਹ ਜਿਹੜਾ ਉਤਸ਼ਾਹ ਉੱਥੇ ਨਹੀਂ ਦੇਖਣ ਨੂੰ ਮਿਲਦਾ ਪੰਜਾਬ। ਉਹਦੇ 'ਚ ਮੈਨੂੰ ਇਹ ਲੱਗਦਾ ਹੁੰਦਾ ਜਿਹੜਾ ਸਾਡਾ ਘਰ ਹੈ ਨਾ, ਜਿੱਥੇ ਅਸੀਂ ਦੇਰ ਤੋਂ ਰਹਿੰਦੇ ਹੈਗੇ ਹਾਂ, ਜਿੱਥੇ ਸਾਡਾ ਚੁਗਿਰਦਾ ਸੇਫ ਲੱਗਦਾ, ਉੱਥੇ ਅਸੀਂ ਅਨਕੇਅਰਡ ਹੋ ਜਾਂਦੇ ਹਾਂ। ਉਹ ਜਿਵੇਂ ਮੈਂ ਜਦੋਂ ਨਵੀਂ ਗੱਡੀ ਸਿੱਖਿਆ ਤੇ ਮੇਰੇ ਨਾਲ ਮੇਰਾ ਉਸਤਾਦ ਵੀ ਸੀਗਾ, ਗੱਡੀ ਐਕਸੀਡੈਂਟ ਹੋ ਗਈ, ਤਾਂ ਗੁਰਦੁਆਰੇ ਡੇਰੇ ਮਤਲਬ ਸੁਨੇਹਾ ਗਿਆ ਵੀ ਗੱਡੀ ਐਕਸੀਡੈਂਟ ਹੋ ਗਈ। ਇੱਕ ਕਹਿੰਦੇ ਉਹਨੂੰ ਗੁਰਮੀਤ ਨੂੰ ਨਹੀਂ ਲਾਉਣਾ ਚਾਹੀਦਾ ਸੀ, ਉਹਨੇ ਐਕਸੀਡੈਂਟ ਕੀਤਾ। ਇੱਕ ਬੰਦੇ ਦਾ ਆਰਗੂ ਸੀ, ਕਹਿੰਦਾ ਉਹ ਕਦੇ ਐਕਸੀਡੈਂਟ ਕਰ ਹੀ ਨਹੀਂ ਸਕਦਾ। ਅੱਛਾ, ਹੋਇਆ ਹੋਊਗਾ ਤਾਂ ਕਹਿੰਦਾ ਦੂਜੇ ਕੋਲੋਂ ਹੋਇਆ ਹੋਊਗਾ। ਠੀਕ ਹੈ। ਅੱਛਾ, ਉਹ ਐਗਜ਼ੈਕਟਲੀ ਹੋਇਆ ਉਸਤਾਦ ਕੋਲੋਂ। ਅੱਛਾ, ਉਹਨੇ ਕੀ ਜਿਹੜਾ ਕਮੈਂਟ ਦਿੱਤਾ, ਉਹ ਕਹਿੰਦਾ ਜਿਹੜਾ ਬੰਦਾ ਨਵਾਂ ਲੱਗਦਾ ਨਾ ਉਹ ਡਰਦਾ ਹੁੰਦਾ, ਕਹਿੰਦਾ ਐਕਸੀਡੈਂਟ ਕਰ ਹੀ ਨਹੀਂ ਸਕਦਾ। ਇਹ ਚੀਜ਼ ਮੈਨੂੰ ਇਹ ਲੱਗਦੀ ਹੈ ਜਦੋਂ ਅਸੀਂ ਇੱਥੇ ਆਉਂਦੇ ਹਾਂ, ਅਸੀਂ ਆਸੇ ਪਾਸੇ ਆਈਦਰ ਕਮਿਊਨਿਟੀਜ਼ ਵੇਖਦੇ ਹਾਂ, ਫਿਰ ਉਹਨਾਂ ਦੀਆਂ ਹੈਬਿਟਸ ਵੇਖਦੇ ਹਾਂ, ਉਹਨਾਂ ਦਾ ਰਹਿਣ ਸਹਿਣ ਵੇਖਦੇ ਹਾਂ, ਸਾਨੂੰ ਬੱਚਿਆਂ ਲਈ ਡਰ ਲੱਗਣਾ ਸ਼ੁਰੂ ਹੋ ਜਾਂਦਾ।
ਉਹ ਜਿਹੜਾ ਡਰ ਹੈਗਾ ਉਹ ਸਾਨੂੰ ਇੱਥੇ ਆ ਕੇ ਕੰਪੋਨੈਂਟ ਕਰਦਾ ਹੈਗਾ ਜੀ। ਉੱਥੇ ਜਿਹੜਾ ਹੈਗਾ ਜੋ ਮੈਨੂੰ ਲੱਗਾ, ਮੈਂ ਸਪੈਸ਼ਲ ਤੌਰ ਤੇ ਤੁਹਾਡੀ ਗੱਲ ਦੇ ਮੈਂ ਨਿੱਕੇ ਨਿੱਕੇ ਕਲਿੱਪ ਬਣਵਾਏ ਨੇ ਇੱਥੋਂ ਜੀ। ਮੈਂ ਉੱਥੇ ਪੇਰੈਂਟਸ ਲਈ ਭੇਜੇ ਨੇ ਕਿ ਜੇ ਇਹ ਪੇਰੈਂਟਸ ਆਪਣੇ ਬੱਚੇ ਲਈ ਇੰਨਾ ਜ਼ਿਆਦਾ ਅਵੇਅਰ ਹੈਗੇ ਨੇ, ਤੁਸੀਂ ਕਿਉਂ ਨਹੀਂ ਹੈਗੇ। ਮੈਨੂੰ ਇਹ ਲੱਗਦਾ ਹੁੰਦਾ ਅਸਲ ਵਿੱਚ ਜਿੱਥੇ ਅਸੀਂ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈਗੀ ਆ, ਸਾਡਾ ਇੱਕ ਜਿਹੜਾ ਮੈਂਟਲ ਸਟੇਟਸ ਹੁੰਦਾ ਹੈਗਾ ਕਿ ਅਸੀਂ ਆਪਣੇ ਆਪ ਨੂੰ ਨਾ ਫਰੈਂਕ ਕਰਨਾ ਜ਼ਿਆਦਾ ਮਹਿਸੂਸ ਕਰਦੇ ਹਾਂ, ਔਰ ਜਿਹੜਾ ਫਰੈਂਕਪਣ ਹੈਗਾ ਸਾਡਾ, ਉਹ ਅਸੀਂ ਸੋਚਦੇ ਹੈਗੇ ਕਿ ਬਸ ਹਰ ਪਾਸੇ ਤੋਂ ਸਾਡੇ ਤੇ ਕੋਈ ਬਰਡਨ ਨਾ ਹੋਵੇ। ਵਾਸਤਵ ਵਿੱਚ ਬੱਚੇ ਦਾ ਪਾਲਣਾ ਬਰਡਨ ਨਹੀਂ ਹੁੰਦਾ ਹੈਗਾ, ਨੇਚਰ ਦੇ ਨਾਲ ਕੰਮ ਕਰਨਾ ਉਹ ਬਰਡਨ ਨਹੀਂ ਹੁੰਦਾ ਹੈਗਾ। ਇਹ ਜਸਟ ਸਾਡੀ ਰਿਅਲਾਈਜੇਸ਼ਨ ਹੁੰਦੀ ਹੈਗੀ ਹੈ ਕਿ ਅਸੀਂ ਖੁਰਾਕ ਖਾ ਕੇ ਤੰਦਰੁਸਤ ਨਹੀਂ ਹੋਣਾ, ਖੁਰਾਕ ਹਜਮ ਕਰਨ ਲਈ ਕੰਮ ਕਰਕੇ ਵੀ ਤੰਦਰੁਸਤ ਹੋਣਾ ਹੈਗਾ ਜੀ। ਇਹ ਚੀਜ਼ ਉੱਥੇ ਬਹੁਤ ਹੀ ਮੈਂ ਸਮਝਦਾ ਹੈਗਾ ਵੀ ਲੈਕ ਹੈਗਾ। ਈਵਨ ਫਿਰ ਇੱਕ ਸਟੇਟਸ ਬਣਾ ਲਿਆ ਕੁਰਸੀ ਦੀ ਨੌਕਰੀ। ਹੁਣ ਕੁਰਸੀ ਦਾ ਮਤਲਬ ਤਾਂ ਰਿਸਪੌਂਸਿਬਲ ਸੀ ਜੀ, ਪਰ ਉੱਥੇ ਕੁਰਸੀ ਦਾ ਮਤਲਬ ਵਿਹਲਾਪਣ ਬਣਾ ਲਿਆ। ਅਗਰ ਸਰਕਾਰੀ ਸੰਸਥਾਵਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤਾਂ ਪ੍ਰਾਈਵੇਟ ਸੈਕਸ਼ਨ ਦੀ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ। ਪ੍ਰਾਈਵੇਟ ਸੈਕਸ਼ਨ ਸਗੋਂ ਉਹ ਜੁਆਇਨੇਬਲ ਜਿਹੜਾ ਹੈਗਾ, ਕੋਆਪਰੇਸ਼ਨਲ ਸੈਂਸ ਹੋਣੀ ਚਾਹੀਦੀ ਸੀ ਜੀ। ਪਰ ਉੱਥੇ ਕੀ ਹੋ ਗਿਆ ਕਿ ਕੋਆਪਰੇਟਿਵ ਜਿਹੜਾ ਸਿਸਟਮ ਹੈਗਾ ਉਹ ਮੇਜਰ ਲਾਈਨ ਤੇ ਆ ਗਿਆ। ਤਾਂ ਵਰਲਡ ਵਾਈਡ ਹੈ ਇਹ, ਕੋਈ ਇਹ ਨਹੀਂ ਹੈਗਾ। ਬਟ ਮੇਰਾ ਇੱਕ ਮੰਨਣਾ ਹੈ ਵੀ ਜਿਹੜੇ ਅਸੀਂ ਪੰਜਾਬੀ ਲੋਕ ਹੁੰਦੇ ਆ, ਅਸੀਂ ਆਪਣੇ ਚੁਗਿਰਦੇ ਨੂੰ ਜਿੱਥੇ ਤੱਕ ਸਾਡੀ ਪਹੁੰਚ ਹੁੰਦੀ ਹੈ ਅਸੀਂ ਉਹਨੂੰ ਪਿਆਰ ਕਰਨ ਵਾਲੇ ਹੁੰਦੇ। ਜਿਵੇਂ ਮੈਂ ਹੈਗਾ, ਮੈਨੂੰ ਅਬਰੋਡ ਤੱਕ ਮੰਨ ਲਓ ਕਿ ਫਿਰਨਾ ਤੁਰਨਾ ਕੋਈ ਔਖਾ ਨਹੀਂ ਲੱਗਦਾ ਹੈਗਾ, ਤਾਂ ਮੈਂ ਸਭ ਨੂੰ ਪਿਆਰ ਕਰਦਾ ਹੈਗਾ। ਜੋ ਮੈਨੂੰ ਚੰਗੀ ਚੀਜ਼ ਲੱਗਦੀ ਹੈ ਮੈਂ ਉਹਨਾਂ ਨੂੰ ਇਨਵੈਸਟ ਕਰਦਾ ਹੈਗਾ, ਜਿਹੜੀ ਮੈਨੂੰ ਚੰਗੀ ਲੱਗੇ ਮੈਂ ਉੱਧਰ ਲੈ ਕੇ ਜਾਂਦਾ। ਜਿਵੇਂ ਇੱਥੋਂ ਦੇ ਬੱਚਿਆਂ 'ਚ ਮੈਂ ਇੱਕ ਚੀਜ਼ ਵੇਖੀ ਵੀ ਉਹਨਾਂ ਦਾ ਜਿਹੜਾ ਬਾਡੀ ਦੀ ਮਤਲਬ ਪ੍ਰੈਕਟਿਸ ਸਕਿੱਲ ਹੈਗਾ ਵਾ, ਉਹ ਥੋੜਾ ਸੇਫ ਔਨ ਰੱਖ ਕੇ ਚੱਲਦੇ ਹੈਗੇ ਨੇ। ਬਟ ਮੈਂ ਤਾਂ ਉੱਥੇ ਬਹੁਤ ਵਾਰ ਆਪਣੇ ਬੱਚਿਆਂ ਦੇ ਪੇਰੈਂਟਸ ਨੂੰ ਕਹਿ ਦਿੰਦਾ ਨਾ ਵੀ ਤੁਸੀਂ ਇਹ ਸਮਝੋ ਤੁਹਾਡੇ ਵੱਲੋਂ ਫਿਨਿਸ਼ ਹੋ ਗਿਆ ਕਿ ਜਵਾਕ ਹੋਰ ਜੰਮ ਲਓ ਜੀ। ਜੇ ਤੁਸੀਂ ਇਹਦੇ ਤੋਂ ਗੇਮ 'ਚ ਮਿਲਖਾ ਸਿੰਘ ਲੱਭਣਾ ਨਾ ਤਾਂ ਸਮਝ ਲਓ ਤੁਹਾਡੇ ਵੱਲੋਂ ਮੈਨਿਸ਼ ਹੈ, ਤੁਹਾਡੇ ਕੋਈ ਕੰਮ ਦਾ ਨਹੀਂ। ਕਿਉਂਕਿ ਇਨਸਟੈਂਟਲੀ ਜਦੋਂ ਅਸੀਂ ਗੇਮ ਲਈ ਮਰ ਮਿਟਦੇ ਹਾਂ ਫਿਰ ਹੀ ਉਹਨਾਂ 'ਚੋਂ ਮਿਲਖਾ ਸਿੰਘ ਨਿਕਲਦਾ, ਫਿਰ ਹੀ ਉਹਨਾਂ 'ਚੋਂ ਧਿਆਨ ਚੰਦ ਨਿਕਲਦਾ, ਫਿਰ ਹੀ ਉਹਨਾਂ ਦੇ ਵਿੱਚੋਂ ਜਿਹੜਾ ਰੋਨਾਲਡੋ ਵਰਗਾ ਨਿਕਲਦਾ ਹੈਗਾ। ਉਹਨਾਂ ਦੀ ਜ਼ਿੰਦਗੀ ਨੂੰ ਤੁਸੀਂ ਪੜ੍ਹ ਕੇ ਵੇਖੋ, ਇੱਕ ਵਾਰ ਉਹ ਮਰੇ ਹੁੰਦੇ ਨੇ ਜੀ। ਤਾਂ ਉਹ ਜਿਹੜਾ ਮਰ ਮਿਟਣਾ ਹੈਗਾ ਉਹ ਪਰਸਨਲ ਸਾਡੀ ਜਿਹੜੀ ਹੈਗੀ ਆ ਕੁਆਲਿਟੀ ਹੁੰਦੀ ਹੈ। ਤਾਂ ਜਿਹੜਾ ਇਹ ਬੱਚਿਆਂ ਦੇ ਅੰਦਰ ਅਸੀਂ ਪਰਸਨਲ ਕੁਆਲਿਟੀ ਨੂੰ ਫਿਲਅਪ ਕਰਨਾ ਹੈਗਾ, ਇਹ ਚੀਜ਼ ਸਾਡੀ ਜਿਹੜੀ ਹੈਗਾ, ਸਾਨੂੰ ਇਹ ਲੱਗਦਾ ਕਿ ਅਸੀਂ ਬੱਚਿਆਂ ਨੂੰ ਪਾਲ ਰਹੇ ਹਾਂ। ਵਾਸਤਵ ਵਿੱਚ ਨੇਚਰ ਬੱਚੇ ਨੂੰ ਪਾਲ ਰਹੀ ਹੁੰਦੀ ਹੈ। ਫਿਰ ਗਰੀਬ ਦਾ ਬੱਚਾ ਤਾਂ ਪਲੇ ਹੀ ਨਾ। ਔਰ ਇਹੀ ਕਾਰਨ ਸੀ ਪਹਿਲੇ ਸਾਡੇ ਮੰਨ ਲਓ ਕਿ ਅਸੀਂ ਦਾਦੇ ਚਾਚੇ ਪੜ੍ਹਦੇ ਆ 8-8 10-10 ਹੁੰਦੇ ਸੀ, ਸਭ ਪਲੀ ਜਾਂਦੇ ਸੀ, ਤੇ ਅੱਜ ਇੱਕ ਇੱਕ ਹੀ ਨੱਕ ਦੀਆਂ ਲਕੀਰਾਂ ਕਢਾਈ ਜਾਂਦਾ ਜੀ। ਉਹ ਵਾਸਤਵ ਵਿੱਚ ਸਾਡੀ ਈਗੋ ਦੀਆਂ ਲਕੀਰਾਂ ਕਢਾ ਰਿਹਾ। ਉਹ ਪਾਪਾ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ, ਕਿਉਂਕਿ ਪਾਪਾ ਦਾ IQ 30 ਸਾਲ ਦਾ, 40 ਸਾਲ ਦਾ, ਬੱਚੇ ਦਾ IQ 10 ਸਾਲ ਦਾ, 12 ਸਾਲ ਦਾ, ਕਿਵੇਂ ਮੈਟਰ ਕਰੇ। ਜਾਂ ਤਾਂ ਹੁਣ ਪਾਪਾ 12 ਸਾਲ ਦਾ ਹੋ ਜੇ, ਜਾਂ ਫਿਰ ਉਹ ਮਾਂ ਜਿਹੜੀ ਹੈਗੀ ਉਹ 12 ਸਾਲ ਦੀ ਹੋ ਜੇ, ਫਿਰ ਤੇ ਉਹ ਸਮਝੇਗਾ। ਮੈਨੂੰ ਵੀ ਬਹੁਤ ਦੇਰ ਬਾਅਦ ਚੀਜ਼ਾਂ ਸਮਝ ਆਈਆਂ ਜਦੋਂ ਮੈਂ ਬੱਚਿਆਂ ਦੇ ਨਾਲ ਦੇਖਣਾ, ਉਹਨਾਂ ਨੇ ਮਤਲਬ ਮੇਰੇ ਨਾਲ ਇਨਫੈਕਸ਼ਨੇਬਲ ਜਿਹਾ ਹੋ ਜਾਣਾ, ਫਿਰ ਮੈਨੂੰ ਲੱਗਣਾ ਯਾਰ ਕਿਵੇਂ ਫਿਰ ਜਸਟ ਔਨ ਕਰੀਏ। ਉਹ ਚੀਜ਼ਾਂ 'ਚੋਂ ਫਿਰ ਮੈਨੂੰ ਸਮਝ ਆਈ ਵੀ ਅਸੀਂ ਅਸਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੀਆਂ ਨੇ, ਮੈਂ ਉਹ ਥੋਪਣਾ ਚਾਹੁੰਦਾ। ਮੇਰਾ ਉੱਥੇ ਇਹ ਕੰਮ ਨਹੀਂ ਹੈਗਾ। ਮੈਂ ਬੱਚਿਆਂ ਦੀ ਜਿਹੜੀ ਉਹਨਾਂ ਦੀ ਆਪਣੀ ਬਾਡੀ ਦੀ ਮੋਡੀਫਿਕੇਸ਼ਨ ਹੈਗੀ ਆ ਉਹਦੇ 'ਚ ਹੈਲਪ ਕਰਦਾ ਹੈਗਾ। ਜਿੰਨੇ ਉੱਥੇ ਸਾਡੇ ਕੋਚ ਸਾਹਿਬਾਨ ਨੇ ਜਾਂ ਜਿਸ ਖੇਤਰ 'ਚ ਵੀ ਮੈਂ ਕੰਮ ਕਰਦਾ ਹੈਗਾ, ਉਹਨਾਂ ਨੂੰ ਇਹੀ ਮੈਂ IQ ਦਿੰਦਾ। ਜਿਵੇਂ FPO 'ਚ ਵੀ ਕੰਮ ਕਰਦਾ ਹੁੰਦਾ ਹੈਗਾ, ਉਹਦੇ ਵਿੱਚ ਮੈਂ ਉਹਨਾਂ ਦੇ ਇਹੀ IQ ਤਿਆਰ ਕਰਦਾ ਹੁੰਦਾ। ਤਾਂ ਜਿੱਦਣ ਇਹ ਚੀਜ਼ਾਂ ਪਿੰਡ ਦਾ ਸਰਪੰਚ ਜਾਂ ਗੁਰਦੁਆਰੇ ਸਾਹਿਬ ਦਾ ਪ੍ਰਧਾਨ ਜਾਂ ਘਰ ਦਾ ਜ਼ਿੰਮੇਵਾਰ ਸਮਝ ਲਏਗਾ, ਉਦੋਂ ਨੇ ਚੱਲਣੀਆਂ ਕੋਈ ਔਖਾ ਨਹੀਂ। ਹੁਣ ਮੈਂ ਘਰ ਦਾ ਜ਼ਿੰਮੇਵਾਰ ਕਿਉਂ ਕਹਿ ਰਿਹਾ, ਪਿੰਡ 'ਚ 400 ਘਰ ਹੈ। ਮੈਂ ਕੰਮ ਕਰਨਾ ਸ਼ੁਰੂ ਕਰਤਾ, ਗਰਾਊਂਡ ਜਾਣਾ ਸ਼ੁਰੂ ਕਰਤਾ, ਤਾਂ ਨਾਲ ਦੇ ਜਿਹੜਾ ਗੁਆਂਢ ਦਾ ਬੱਚਾ ਉਹਨੂੰ ਵੀ ਮੈਂ ਨਾਲ ਲਿਆ ਸਕਦਾ। 2 ਹੋ ਗਏ, ਤੀਜਾ ਇੱਕ ਹੋਰ ਆ ਜਾਊਗਾ, ਚੌਥਾ ਇੱਕ ਹੋਰ ਆ ਜਾਊਗਾ। ਜਦੋਂ 20 ਜਾਣੇ ਹੋ ਜਾਣਗੇ ਤੇ ਗੁਰਦੁਆਰੇ ਦਾ ਪ੍ਰਧਾਨ ਵੀ ਆ ਜਾਊਗਾ। ਬਿਲਕੁਲ। ਇਹ ਇੱਕ ਜਿਹੜਾ ਸਾਡਾ ਡੈਮੋਕ੍ਰੈਟਿਕ ਸੈਂਸ ਸੀਗੀ, ਜਿਹਨੂੰ ਅਸੀਂ ਐਫੀਲੀਏਟ ਕੀਤਾ ਵਰਲਡ ਵਾਈਡ, ਪਰ ਚੱਲਦਾ ਅੱਜ ਵੀ ਡਿਕਟੇਟਰਸ਼ਿਪ ਨਾਲ ਹੀ ਹੈ। ਵਾਹ। ਤੇ ਨਹੀਂ, ਜਦੋਂ ਅਸੀਂ ਇਹ ਵੀ ਇੱਕ ਹੁੰਦਾ ਕਿ ਅਸੀਂ ਕੰਪੈਰੀਜ਼ਨ ਬਹੁਤ ਕਰਦੇ ਹਾਂ ਕਿ ਆਪਣੇ ਬੱਚੇ ਦਾ ਦੂਜੇ ਦੇ ਨਾਲ, ਜੇ ਨਾਲ ਗਵਾਂਢੀ ਦਾ ਯੁਵਰਾਜ ਸਿੰਘ ਹੈਗਾ ਕ੍ਰਿਕਟ ਵਿੱਚ, ਅਸੀਂ ਧੱਕੇ ਦੇ ਨਾਲ ਬੱਚੇ ਨੂੰ ਕ੍ਰਿਕਟ ਬਣਾਉਣਾ ਚਾਹੁੰਦੇ ਹਾਂ, ਜਾਂ ਉਹਦੀਆਂ ਰੁਚੀਆਂ ਕਿੱਧਰ ਆ ਬੱਚੇ ਵੱਲ ਨੂੰ, ਇਹ ਵੀ ਸ਼ਾਇਦ ਅਸੀਂ ਕਿਤੇ ਨਾ ਕਿਤੇ ਇਗਨੋਰ ਕਰ ਦਿੰਦੇ ਹਾਂ। ਇਹ ਚੀਜ਼ ਇਹਦੇ ਵਿੱਚ ਦੇਖੋ, ਜਿਹੜੀ ਸਮਝ ਪੈਦਾ ਕਰਨੀ ਨਾ, ਉਹਦੇ ਲਈ ਥੋੜਾ ਜਿਹਾ IQ ਸੈਂਟੈਂਸ ਕਰਨਾ ਪੈਂਦਾ ਹੈ। ਕਿਉਂਕਿ ਸੈਂਟੈਂਸਲਿੰਗ ਦਾ ਮਤਲਬ ਹੁੰਦਾ ਹੈ ਤੇ ਕਾਗਜ਼ ਜਿਹੜਾ ਹੈਗਾ 2 ਡਾਇਮੈਂਸ਼ਨਲ, ਪਰ ਜਦੋਂ ਇਹਦੀ ਸੈਂਟੈਂਸਲਿੰਗ ਕਰਦੇ ਹੈਗੇ ਤਾਂ ਉਹ ਘੋੜਾ ਬਿੱਲੀ ਜੋ ਮਰਜ਼ੀ ਬਣਾ ਲਓ। ਇਸੇ ਤਰ੍ਹਾਂ ਬੱਚੇ ਨੂੰ ਇੱਕ ਪਲੇਟਫਾਰਮ ਦਿੱਤਾ ਜਾਏ ਜਿਹਨੂੰ ਗਰਾਊਂਡ ਕਹਿੰਦੇ ਆ ਜੀ।
ਜਦੋਂ ਉਹ ਗਰਾਊਂਡ ਵਿੱਚ ਬੱਚਾ ਜਾ ਰਿਹਾ, ਫਿਰ ਉੱਥੇ ਕੀ ਕਰ ਰਿਹਾ, ਦੌੜ ਰਿਹਾ, ਛਾਲਾਂ ਮਾਰ ਰਿਹਾ, ਕੀ ਹੋ ਰਿਹਾ ਹੈਗਾ, ਉਹਦੇ ਚੋਂ ਫਿਰ ਉਹਨੂੰ ਉਹਦਾ ਇੰਟਰਸਟ ਕ੍ਰੀਏਟ ਕਰਨ ਲਈ, ਕਿਉਂਕਿ ਟੀਮ ਵਰਕ ਜਿਹੜਾ ਹੁੰਦਾ ਉੱਥੇ ਅਸੀਂ ਕੋਲੈਬੋਰੇਟ ਕਰਨਾ ਹੁੰਦਾ, ਉਹ ਜਿਹੜੀ ਕੋਲੈਬੋਰੇਸ਼ਨ ਹੈਗੀ ਆ ਉਹਦੇ ਫਿਰ ਬੱਚੇ ਨੂੰ ਜੇ ਫਿਕਸ਼ਨ ਦੇਣੀ ਆ, ਮਤਲਬ ਕੋਈ ਉਹਦੀ ਕਲਪਨਾ ਬਣਾਉਣੀ ਆ ਕਿ ਯਾਰ ਤੂੰ ਆ ਕਰ ਸਕਦਾ ਹੈਗਾ, ਤੇਰੇ 'ਚ ਕੁਆਲਿਟੀ, ਕਿਉਂਕਿ ਉਹਦੇ 'ਚ ਹੈਗੀ ਆ, ਓਨਾ ਕੁ ਤਾਂ ਹੈਗਾ ਤਾਂ ਪੁੱਗਦਾ। ਪਰ ਜੇ ਹੁਣ ਇੱਕ ਡੈਡਲਾਈਨ ਹੀ ਕਰ ਦੇਣੀ, ਜਿਵੇਂ ਤੁਹਾਡਾ ਵੇ ਆਫ ਕੁਐਸਚਨ ਸੀਗਾ ਹੈ ਨਾ, ਫਿਰ ਉਹ ਨਹੀਂ ਚੰਗਾ ਹੈਗਾ। ਮੇਰੀ ਕੋਸ਼ਿਸ਼ ਇਹ ਹੁੰਦੀ ਆ, ਮੈਂ ਬੱਚਿਆਂ ਨੂੰ ਜਿਵੇਂ ਸਕੂਲ 'ਚ ਵੀ ਜਾਣਾ ਹੈਗਾ, ਸਕੂਲਾਂ 'ਚ ਜਾ ਕੇ ਮੈਂ ਕੰਪੇਨ ਵੀ ਕਰਦਾ ਹੈਗਾ, ਉਹਨਾਂ ਬੱਚਿਆਂ ਨੂੰ ਫਿਰ ਮੈਂ ਪਰਸਨਲੀ ਤੌਰ 'ਤੇ ਜਿਵੇਂ ਗਰਾਊਂਡ ਜਾਣਾ, ਪਹਿਲੇ ਸਾਡੇ ਛੋਟੇ ਛੋਟੇ ਗਰਾਊਂਡ ਨੇ, ਜਿਵੇਂ ਹੁਣ ਪਿੰਡਾਂ ਦੇ ਵਿੱਚ ਅਸੀਂ ਗਰਾਊਂਡ ਤਿਆਰ ਕਰ ਰਹੇ ਹਾਂ, ਖੋਸੇ ਕੋਟਲੇ ਗਰਾਊਂਡ ਹੈ, ਖੋਸੇ ਰਣਧੀਰ ਗਰਾਊਂਡ ਹੈਗਾ, ਗਲੋਟੀ ਪਿੰਡ ਹੋ ਗਿਆ, ਖੋਸੇ ਪਾਂਡੋ ਹੋ ਗਿਆ, ਇਸੇ ਤਰ੍ਹਾਂ ਨਾਲ ਮਨਾਵਾ ਪਿੰਡ 'ਚ ਹੈਗਾ, ਮੁੰਨਣਾ ਪਿੰਡ ਛੋਟੀ ਥਾਂ ਸੀ, ਉੱਥੇ ਛੋਟਾ ਗਰਾਊਂਡ ਬਣਵਾਤਾ ਫੁੱਟਬਾਲ ਦਾ। ਇਸ ਤਰ੍ਹਾਂ ਜਿੱਥੇ ਜਿਹੜੀ ਕੋਈ ਸਾਨੂੰ ਜਿੰਨੀ ਕੁ ਸੁਵਿਧਾ ਲੱਭਦੀ ਆ, ਉਨੀ ਕੁ ਸੁਵਿਧਾ 'ਚ ਉਹਨਾਂ ਨੂੰ ਥੋੜਾ ਇੰਟਰਸਟ ਕ੍ਰੀਏਟ ਕਰ ਦਈਦਾ, ਨਾਲ ਥੋੜੀ ਬਹੁਤੀ ਹੈਲਪ ਕਰ ਦਈਦੀ ਹੈ। ਹੈਲਪ ਵਿੱਚ ਵੀ ਜਿਵੇਂ ਮੁੰਨਣਾ ਪਿੰਡ ਦੇ ਕੋਈ ਸਾਡੇ ਨਾਲ ਪਿਆਰ ਕਰਨ ਵਾਲੇ ਵੀ ਚੱਲ ਤੂੰ ਯਾਰ ਉੱਥੇ ਜਾ ਕੇ ਉਹਨਾਂ ਦਾ ਖਿਆਲ ਰੱਖਣਾ ਹੈਗਾ, ਕੋਈ ਲੋੜ ਹੈਗੀ ਤਾਂ ਤੂੰ ਕਰਨੀ ਹੈ, ਜੇ ਲੋੜ ਪਈ ਤਾਂ ਸਾਨੂੰ ਦੱਸ ਦੇ, ਅਗਲਾ ਆਪਣੇ ਆਪ ਹੀ ਏਡ ਕਰਦਾ ਹੈ। ਤਾਂ ਮੈਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਜਿੱਥੋਂ ਵੀ, ਕਿਉਂਕਿ ਪੰਜਾਬ ਸਾਡੇ ਰੂਟਸ ਨੇ, ਇਹ ਕਦੇ ਨਹੀਂ ਭੁੱਲਣਾ ਚਾਹੀਦਾ। ਪੰਜਾਬੀ ਬਣੇ ਰਹਿਣਾ ਹੈਗਾ ਤਾਂ ਪੰਜਾਬ ਸਾਡਾ ਜਿਹੜਾ ਹੈਗਾ ਉਹ ਕਮ ਸੇ ਕਮ ਇੰਨਾ ਕੁ ਐਡਜਸਟੇਬਲ ਹੋਵੇ, ਜੇ ਸਾਡਾ ਬੱਚਾ ਇੱਥੋਂ ਉੱਥੇ ਜਾਂਦਾ, ਜਿਹੜੀ ਅਸੀਂ ਉਹਨੂੰ ਐਗਜ਼ਾਮਪਲ ਦੇਣੀ ਚਾਹੁੰਦੇ ਹਾਂ ਉੱਥੇ ਸਾਨੂੰ ਉਪਲਬਧ ਹੋਵੇ। ਜੇ ਬੱਚੇ ਨੂੰ ਕਹਿਣਾ ਚਾਹੁੰਦੇ ਆ ਇਤਿਹਾਸ ਬਹੁਤ ਵੱਡਾ ਹੈਗਾ, ਤਾਂ ਉਹ ਪੰਜਾਬੀ ਸਰਦਾਰ ਜਾਂ ਸਿਰ ਤੇ ਦਸਤਾਰ ਕਮ ਸੇ ਕਮ ਕੁਛ ਤੇ ਜਿਹੜੀ ਹੈਗੀ ਉਹਦੀ ਰਿਕਮੈਂਡੇਸ਼ਨ ਪਾਵਰ ਹੋਵੇ ਨਾ ਜੀ, ਜਿਹਨੂੰ ਵੇਖ ਕੇ ਇੱਥੋਂ ਵਾਲਾ ਬੱਚਾ ਉੱਥੋਂ ਦੀ ਐਗਜ਼ਾਮਪਲ ਨੂੰ ਅਸੈਪਟ ਕਰੇ। ਫਿਰ ਆਨਰੇਬਲ ਪੋਸਟਸ ਹੈਗੀਆਂ ਨੇ, ਉਹਨਾਂ ਲਈ ਉੱਥੇ ਜਿਹੜਾ ਬੱਚੇ ਨੂੰ UPSC ਹੈ, IPS ਹੈਗਾ, ਜਾਂ ਹੋਰ ਜਿਹੜੀਆਂ ਗਸਟਰ ਲਾਈਨਸ ਹੈਗੀਆਂ ਨੇ, ਉਹਨਾਂ ਲਈ ਅਟਰੈਕਟਿਵ ਕਰਨਾ ਹੈਗਾ, ਤਾਂ ਉੱਥੇ ਸਾਡੀ ਕੋਈ ਨਾ ਕੋਈ ਐਗਜ਼ਾਮਪਲ ਹੋਵੇ। ਅਸਲ ਦੇ ਵਿੱਚ ਸਾਡਾ ਦੁਖਾਂਤ ਇਹ ਹੋ ਗਿਆ, ਵਰਲਡ ਵਾਈਡ ਅੱਜ ਅਸੀਂ ਇਹ ਸਮਝਣ ਲੱਗ ਗਏ ਕਿ ਪੈਸਾ ਹੈ, ਰੋਟੀ ਹੈ, ਦਰਸਾ। ਰੱਬ ਨੇ ਜ਼ਿੰਦਗੀ ਇਸ ਲਈ ਨਹੀਂ ਦਿੱਤੀ। ਰੱਬ ਨੇ ਜ਼ਿੰਦਗੀ ਇਸ ਲਈ ਦਿੱਤੀ ਹੈ ਕਿ ਖੁਸ਼ੀ ਨਾਲ ਜੀਓ ਤੇ ਜੀਣ ਦਿਓ। ਹੁਣ ਜਿਹੜਾ ਜਿਉਣ ਦੇਣਾ ਹੈਗਾ, ਇਹ ਤੁਹਾਡਾ ਦੂਜੇ ਤੇ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਦੂਜੇ ਨੂੰ ਕੀ ਕੋਆਰਡੀਨੇਟ ਕਰ ਰਹੇ ਹੈਗੇ ਹੋ। ਤਾਂ ਉਹ ਜਿਹੜੀ ਚੀਜ਼ ਹੈਗੀ ਆ, ਉਹ ਜਦੋਂ ਅਸੀਂ ਕਿਸੇ ਪੋਸਟ ਤੇ ਜਾਂਦੇ ਹੈਗੇ ਆ ਤਾਂ ਉੱਥੋਂ ਅਸੀਂ ਵਧੀਆ ਢੰਗ ਨਾਲ ਕਰਦੇ। ਜਿਵੇਂ ਹੁਣ ਮੈਂ ਖੋਸਾ ਕਮਿਊਨਿਟੀ ਦੇ ਵਿੱਚ ਇੱਕ ਐਜ਼ ਏ ਆਨਰੇਬਲ ਪੋਸਟ ਹੈਗਾ, ਤਾਂ ਲੋਕ ਮੇਰੀ ਗੱਲ ਨੂੰ ਪੂਰਾ ਜਿਹੜਾ ਹੈਗਾ ਅਟਰੈਕਟਿਵ ਵੇ ਨਾਲ ਸੁਣਦੇ ਨੇ। ਤਾਂ ਇਹ ਜਿਹੜੀ ਚੀਜ਼ ਹੈਗੀ ਆ, ਇਹ ਆਈਦਰਸ ਨੂੰ ਨਹੀਂ ਮਿਲੇਗੀ। ਤਾਂ ਇਸੇ ਤਰ੍ਹਾਂ ਨਾਲ ਇਹ ਜਿਹੜਾ ਕਰੇਜ਼ ਹੈਗਾ, ਪੋਸਟ ਦਾ ਕਰੇਜ਼ ਹੈ, ਚੇਅਰ ਦਾ ਕਰੇਜ਼ ਹੈ, ਪਰ ਅਸੀਂ ਉਸ ਚੇਅਰ ਦੇ ਕਰੇਜ਼ ਨੂੰ ਉੱਥੇ ਹਰਟ ਬਹੁਤ ਕਰਦਾ ਹੈ। ਉੱਥੇ ਟੈਕਨੀਕਲ ਵਿਚਾਰੇ ਆਪਣੇ ਤਰ੍ਹਾਂ ਨਿਹੱਥੇ ਹੋਏ ਫਿਰਦੇ ਨਜ਼ਰ ਆਉਣਗੇ, ਪੋਲੀਟਿਕਸ ਆਪਣੇ ਤਰ੍ਹਾਂ ਨਿਹੱਥੀ ਹੋਈ ਨਜ਼ਰ ਆਊਗੀ, ਔਰ ਜਿਹੜੇ ਸਾਡੇ ਆਪਣੇ ਬਿਊਰੋਕਰੇਟਸ ਨੇ ਆਪਣੇ ਤਰ੍ਹਾਂ ਨਿਹੱਥੇ, ਜਰਨਲਿਸਟ ਆਪਣੇ ਤਰ੍ਹਾਂ ਨਿਹੱਥਾ, ਉਹ ਆਪਣੀ ਵਿਚਾਰਾ TRP ਨੂੰ ਲੱਗਿਆ ਹੋਇਆ, ਉਹ ਟੈਕਨੀਕਲ ਆਪਣੇ ਕੁਰਸੀ ਨੂੰ ਬਚਾਉਣ ਲੱਗਿਆ ਹੋਇਆ, ਬਿਊਰੋਕਰੇਟ ਟੈਕਨੀਕਲ ਆਪਣੀ ਜਿਹੜੀ ਪੋਸਟ ਹੈਗੀ ਆ ਉਹਨੂੰ ਸੇਫ ਕਰਨ ਲਈ ਲੱਗਿਆ ਹੋਇਆ। ਤਾਂ ਕੁੱਲ ਮਿਲਾ ਕੇ ਨਾ ਅਸੀਂ ਪਾਣੀ ਦੀ ਸਾਂਭ ਸੰਭਾਲ ਕਰ ਪਾਏ, ਨਾ ਅਸੀਂ ਸਟੇਟ ਅੰਦਰ ਜਿਹੜਾ ਸਾਡਾ ਇਕਾਨਮਿਕ ਮਤਲਬ ਪ੍ਰੋਲੋਂਗਿੰਗ ਹੈਗੀ ਉਹਨੂੰ ਸਾਂਭ ਪਾਏ। ਤਾਂ ਕੁੱਲ ਮਿਲਾ ਕੇ ਸਾਰਾ ਜਿਹੜਾ ਹੈਗਾ ਤਾਣਾ ਬਾਣਾ ਹੀ ਉਲਝਿਆ ਪਿਆ। ਤੇ ਖੈਰ, ਜਿੱਦਾਂ ਤੁਸੀਂ ਐਕੈਡੈਮਿਕ ਦੀ ਤੁਸੀਂ ਗੱਲ ਕੀਤੀ ਕਿ ਐਕੈਡੈਮਿਕ ਤੁਸੀਂ ਸ਼ੁਰੂ ਕਰਦੇ ਹੋ, ਕੀ ਐਂਟਰੀ ਬੇਸ ਕੀ ਆ, ਜਾਂ ਤੁਹਾਡੇ ਕੀ ਆਇਆ ਵੀ ਅਸੀਂ ਇਦਾਂ ਦਾ ਸਟਾਰਟ ਕਰੀਏ? ਕਿ ਆਹੀ ਕਿ ਅਸੀਂ ਜਿਹੜੇ ਸਾਰੇ ਆ ਗੋਲ ਤੋਂ ਭੜਕ ਚੁੱਕੇ ਆ, ਵੀ ਇਹੀ ਤੁਹਾਡਾ ਮਿਸ਼ਨ ਹੈ ਕਿ ਫਿਰ ਗੋਲ ਤੇ ਦੁਬਾਰਾ ਲਿਆਂਦਾ ਜਾਵੇ? ਬਿਲਕੁਲ। ਅਸਲ 'ਚ ਕੀ ਹੋਇਆ ਕਿ ਜਦੋਂ ਵੱਡੇ ਬਾਬਾ ਜੀ ਚਲੇ ਗਏ, ਹਾਂਜੀ, ਸੰਗਤ ਚਲੋ ਪਿਆਰ ਦਿੰਦੀ ਸੀ, ਮੈਂ ਕਿਹਾ ਉਹਨੂੰ ਕਿੱਥੇ ਇਨਵੈਸਟ ਕਰਨਾ। ਮੈਂ ਉਹਦੀ ਇਨਵੈਸਟਮੈਂਟ ਯੰਗਸਟਰ 'ਚ ਸ਼ੁਰੂ ਕੀਤੀ। ਉਹ ਕੀ ਅਸੀਂ ਇੱਕ ਗਰਾਊਂਡ ਬਣਾਉਣ ਲੱਗੇ। ਮੈਂ ਉਹਨਾਂ ਨੂੰ ਕਿਹਾ ਵੀ ਗੱਲ ਸੁਣੋ, ਮਸ਼ੀਨ ਨੇ ਵੀ ਟੋਆ ਪੱਟਣਾ ਜੀ, JCB ਨੇ, ਤੁਸੀਂ ਕਈਆਂ ਨਾਲ ਵੀ ਉਹੀ ਟੋਆ ਪੱਟਣਾ, ਜੋ ਖਾਣ ਨੂੰ ਮੰਗੋਗੇ ਉਹ ਮਿਲੂਗਾ। ਫਾਇਦਾ ਕੀ ਹੋਊਗਾ? JCB ਜਿਹੜੀ ਹੈਗੀ ਆ ਉਹ ਤੁਹਾਡੇ ਕਿਸੇ ਕੰਮ ਦਾ ਨਹੀਂ, ਤੁਹਾਡੀ ਬਾਡੀ 'ਚ ਤਾਕਤ ਆਊਗੀ, ਤੁਸੀਂ ਖੇਤ 'ਚ ਕੰਮ ਕਰ ਸਕਦੇ ਹੋ ਜੀ। ਜਿੰਨਾ ਚਿਰ ਮੈਂ ਉੱਥੇ ਰਹਿਣਾ ਤਾਂ ਕੰਮ ਬਾਖੂ ਹੋਣਾ, ਜਦੋਂ ਮੈਂ ਪਾਸੇ ਨਿਕਲ ਜਾਣਾ ਕੰਮ ਫਿਰ ਬੰਦ। ਹੁਣ ਉਹ ਹੈਬਿਟ ਆ ਗਈ। ਹੁਣ ਉਸ ਹੈਬਿਟ ਨੂੰ ਸੋਚ ਕੇ ਫਿਰ ਮੈਂ ਕਿਹਾ ਵੀ ਇਹਦਾ ਮਤਲਬ ਇਹਨਾਂ ਵਿਚਾਰਿਆਂ 'ਚ ਹਜੇ ਲਗਾਤਾਰਤਾ ਨਹੀਂ ਹੈਗੀ। ਦੇਖੋ, ਪਿਆਰ ਕਰਨਾ ਇੱਕ ਹੋਰ ਚੀਜ਼ ਆ, ਕੰਮ ਕਰਨਾ ਇੱਕ ਹੋਰ ਚੀਜ਼ ਆ। ਉਸ ਚੀਜ਼ 'ਚੋਂ ਫਿਰ ਮੈਨੂੰ ਲੱਗਿਆ ਕਿ ਯਾਰ ਮੈਨੂੰ ਸਪੋਰਟਸ ਜਿਹੜੀ ਹੈਗੀ ਆ ਇਹਨੂੰ ਐਡ ਔਨ ਕਰਨਾ ਚਾਹੀਦਾ। ਤੁਸੀਂ ਹੈਰਾਨ ਹੋਵੋਗੇ ਵੀ ਜਿੰਨੇ ਸਾਡੇ ਜਿਹੜੇ ਜਨਰਲ ਕੈਟਾਗਰੀ ਪਰਿਵਾਰ ਨੇ, ਸਾਡਾ ਬੱਚਾ ਪੜ੍ਹਦਾ, ਦਿਮਾਗ 'ਚ ਕੀ ਹੈ ਕਿ ਮੈਂ ਆਇਲਸ ਕਰਕੇ ਬਾਹਰ ਨਹੀਂ ਜਾ ਸਕੀ, ਤੇ ਮੇਰਾ ਬੇਟਾ ਜਿੰਨਾ ਚਿਰ ਤੱਕ ਆਇਲਸ ਕਰਕੇ ਬਾਹਰ ਨਹੀਂ ਜਾਊਗਾ ਉਹਨਾਂ ਚਿਰ ਤੱਕ ਮੇਰੀ ਤਾਂ ਪੜ੍ਹਾਈ ਕਿਸੇ ਕੰਮ ਦੀ। ਉਹ ਬੱਚਾ ਕਿੰਨਾ ਚਿਰ ਪੜ੍ਹਦਾ ਨਹੀਂ ਪੜ੍ਹਦਾ, ਹੁਣ ਮੈਂ ਪੜ੍ਹਨ ਵਾਲਾ ਸੀਗਾ ਨਾ, ਮੈਨੂੰ ਪਤਾ ਹੈਗਾ ਕਿ ਇੱਕ ਪੜ੍ਹਾਈ ਕਿੰਨਾ ਕੁ ਚਿਰ ਚੱਲਦੀ ਹੈ, ਕਿਵੇਂ ਬੱਚਾ ਪੜ੍ਹਦਾ ਹੈ ਨਾ।
ਤੇ ਪਰ ਮੈਂ ਉਹਨਾਂ ਦੇ ਪੇਰੈਂਟਸ ਨੂੰ ਕੁਝ ਨਹੀਂ ਸੀ ਕਹਿ ਸਕਦਾ, ਤਾਂ ਮੈਂ ਸਰਕਾਰੀ ਸਕੂਲ ਚੂਜ਼ ਕਰ ਲਏ। ਸਰਕਾਰੀ ਸਕੂਲਾਂ ਦੇ ਬੱਚੇ ਨਿੱਕੇ ਜਿਹੜੇ ਹੈਗੇ ਨੇ, ਮੈਂ ਨਰਸਰੀ ਸ਼ੁਰੂ ਕਰ ਲਈ। ਹੌਲੀ ਹੌਲੀ ਇੱਕ ਸਫ਼ਰ ਸ਼ੁਰੂ ਕੀਤਾ ਜਿਹਦੇ ਚੋਂ ਇਨ ਪ੍ਰੈਜ਼ੈਂਟ ਜਿਹੜੀ ਸਪੋਰਟਸ ਹੈਗੀ ਆ, ਅਸੀਂ ਆਲ ਓਵਰ ਪੰਜਾਬ ਪਲੇਅਰਸ ਲੈਂਦੇ ਹੈਗੇ ਆ। ਅਮੋਲ ਅਕੈਡਮੀ ਹੈਗੀ ਆ ਖੋਸੇ ਨਾਮ ਤੇ, ਉਹਦੇ ਵਿੱਚ ਨਾਲ ਨਾਲ ਜਿਹੜੇ ਹੈਗੇ ਨੇ ਬੱਚੇ ਹੇਠਾਂ ਜਿਹੜੇ ਸਾਡੇ ਹੁਣ ਅੰਡਰ 8 ਅਸੀਂ ਸ਼ੁਰੂ ਕਰਨ ਲੱਗੇ ਗੇਮ, ਫਿਰ ਅਸੀਂ ਅੰਡਰ 4 ਸ਼ੁਰੂ ਕਰ ਲੈਣੀ। ਤਾਂ ਅੰਡਰ 4 ਲਈ ਅਸੀਂ ਬਚਪਨ ਫਰੈਂਚਾਈਜ਼ ਦੇ ਨਾਲ IAS ਸਕੂਲ ਜਿਹੜਾ ਹੈਗਾ ਉਹਨੂੰ ਮਤਲਬ ਇਨੈਬਸ਼ਰ ਕਰਾਂਗੇ ਐਤਕੀ ਦਸੰਬਰ 'ਚ। ਮੇਰਾ ਇੱਕ ਮੰਨਣਾ ਹੈਗਾ ਕਿ ਬੱਚੇ ਨੂੰ ਜਿੰਨਾ ਚਿਰ ਤੱਕ ਤੁਸੀਂ IQ ਨਹੀਂ ਦਿੰਦੇ ਕਿ ਤੂੰ ਜ਼ਿੰਮੇਵਾਰ ਕਿੱਦਾਂ ਬਣਨਾ ਜੀ, ਫਿਰ ਉਹਨੂੰ ਲੌਂਗ ਰਨ ਸਕਿੱਲ ਨਹੀਂ ਦਿੰਦੇ, ਉਹ ਕਦੇ ਵੀ ਉਹਨੂੰ ਅਚੀਵ ਨਹੀਂ ਕਰ। ਉਹ ਜਿਹੜੀ ਮਤਲਬ ਬੱਚਿਆਂ ਦੀ ਕੁਆਲਿਟੀ ਹੈਗੀ ਹੈ, ਕੀ ਰਿਜ਼ਲਟ ਹੋਏਗਾ ਆਈ ਡੋਂਟ ਨੋ, ਬਟ ਮੇਰਾ ਇੱਕ ਵਿਸ਼ਵਾਸ ਹੈਗਾ ਜੇ ਮੈਂ ਆਪਣੇ ਮਾਂ-ਬਾਪ ਤੋਂ ਲੈ ਕੇ ਮਹਾਂਪੁਰਖਾਂ ਆਪਣੇ ਟੀਚਰਸ ਦੀ ਗਾਈਡਲਾਈਨਸ ਚੱਲ ਕੇ ਇਸ ਆਨਰੇਬਲ ਪੋਸਟ ਤੇ ਆ ਕੇ ਰਿਸਪੌਂਸਿਬਿਲਟੀ ਨੂੰ ਮਹਿਸੂਸ ਕਰਦਾ, ਫਿਰ ਉਹ ਬੱਚੇ ਕਿਉਂ ਨਹੀਂ ਕਰਨਗੇ। ਦੈਟਸ ਮਾਈ ਮਤਲਬ ਕਿ ਡਿਸੀਜਨ ਜਿਹੜਾ ਸੀਗਾ, ਇਹਦੇ ਤੇ ਫਿਰ ਅਸੀਂ ਜਿਹੜਾ ਹੈਗਾ ਉਹਨੂੰ ਕੰਮ ਨੂੰ ਕਰਦੇ ਹਾਂ। ਵੈਸੇ ਕਾਫੀ ਹੱਦ ਤੱਕ ਬਹੁਤ ਵਧੀਆ ਉਹਦੇ ਰਿਜ਼ਲਟਸ ਵੀ ਹੈਗੇ ਨੇ। ਹੁਣ ਜਿਵੇਂ ਆਪਣੀ ਅਕੈਡਮੀ 'ਚ ਬੱਚਾ ਕੋਈ ਲੋੜ ਤੋਂ ਵੱਧ ਮੋਬਾਈਲ ਨਹੀਂ ਦੇਖਦਾ ਹੈਗਾ ਜੀ, ਕੇਵਲ ਮੋਬਾਈਲ ਯੂਜ਼ ਹੋਣਾ ਓਨਲੀ ਫॉर ਫਾਦਰ ਮਦਰ ਕਾਲ, ਆਈਦਰ ਨਥਿੰਗ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕੱਪੜੇ ਆਪ ਧੋਣੇ ਨੇ, ਜਿੱਥੋਂ ਤੱਕ ਹੋ ਸਕਦਾ ਆਪਣਾ ਖਾਣਾ ਖਾਣ ਤੇ ਰਹਿائش ਉੱਥੇ ਹੀ ਹੈ, ਉੱਥੇ ਰੈਜ਼ੀਡੈਂਸ਼ੀਅਲ ਹੈਗਾ ਜੀ। ਆਪਣੇ ਕੱਪੜੇ ਉਹਨਾਂ ਨੇ ਆਪ ਧੋਣੇ ਨੇ, ਜਿਹੜਾ ਸਾਡਾ ਗਰਾਊਂਡ ਹੈਗਾ ਉਹਨੂੰ ਆਪ ਨੀਟ ਕਰਨਾ ਹੈਗਾ। ਉਹ ਚੀਜ਼ਾਂ ਉਹਨਾਂ ਨੂੰ ਇਸ ਕਰਕੇ ਦੱਸਦੇ ਆ ਕਿ ਜੇ NSS ਦਾ ਮਤਲਬ ਹੀ ਇਹ ਸੀ ਵੀ ਤੁਹਾਨੂੰ ਜਿਹੜੀ ਸਹੀ ਹੈ ਨਾ ਸੋਸ਼ਲ ਸਟੇਟਸ ਜਿਹੜਾ ਹੈਗਾ ਤੁਹਾਨੂੰ ਸਮਝ ਆਵੇ ਕਿ ਕੰਮ ਕਰਨ ਦਾ ਮਤਲਬ ਜਿਹੜਾ ਹੈਗਾ ਸਮਾਜ ਦੇ ਵਿੱਚ ਯੋਗਦਾਨ ਪਾਉਣਾ ਜੀ। ਵਾਸਤਵ ਵਿੱਚ ਗਵਰਨਮੈਂਟ ਦਾ ਮਤਲਬ ਹੀ ਇਹ ਸੀ ਕਿ ਕੰਮ ਦੇ ਯੋਗਦਾਨ ਨੂੰ ਗਵਰਨੈਂਸ ਕਰਨਾ ਜੀ। ਤਾਂ ਉਹ ਜਿਵੇਂ ਜਿਵੇਂ ਸਾਡੀਆਂ ਘਾਟਾਂ ਆਉਂਦੀਆਂ ਗਈਆਂ ਉਸੇ ਤਰ੍ਹਾਂ ਨਾਲ ਸੰਸਥਾਵਾਂ ਦੇ ਰੂਪ ਬਦਲਦੇ ਗਏ। ਅੱਜ ਤੇ ਕਈ ਵਾਰ ਮੈਨੂੰ ਇਹ ਡਰ ਲੱਗਦਾ ਹੁੰਦਾ ਵੀ NGO ਦਾ ਮਤਲਬ ਅਗਲਿਆਂ ਨੇ ਇਹ ਬਣਾ ਲੈਣਾ ਕਿ ਲੁੱਟ ਕੇ ਖਾਣ ਵਾਲੇ ਜੀ। ਮਤਲਬ ਦੇਖੋ, ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਾਂਗੇ, NGO ਦਾ ਮਤਲਬ 25,000 ਇਹਨੂੰ ਤਨਖਾਹ, 18,000 ਇਹਨੂੰ ਤਨਖਾਹ, 19,000 ਇਹਨੂੰ ਤਨਖਾਹ, ਤਾਂ ਇਹਦਾ ਮਤਲਬ ਤਾਂ ਫਿਰ ਉਹ ਪਹਿਲੇ ਪ੍ਰਾਈਵੇਟ ਸੈਕਟਰ 'ਚ ਵੀ ਤਾਂ ਚੱਲੀ ਰਹੀਆਂ ਸੀ ਜੀ। ਤਾਂ ਜਿਹੜੀ ਤਨਖਾਹ ਦਾ ਇਵਜ਼ਾਨਾ ਮਿਲਣਾ ਇਹ ਸਿਰਫ ਇਸ ਲਈ ਸੀ ਕਿ ਜਿਹੜੀਆਂ ਮੇਰੀਆਂ ਘਰ ਦੀਆਂ ਲੋੜਾਂ ਨੇ ਉਹ ਪੂਰੀਆਂ ਹੋਣ। ਉਸ ਤੋਂ ਬਾਅਦ ਮੇਰਾ ਯੋਗਦਾਨ ਪਹਿਲੇ ਮੇਰੇ ਭਾਈਚਾਰੇ ਲਈ ਹੋਵੇ, ਫਿਰ ਮੇਰੇ ਸਮਾਜ ਲਈ ਹੋਵੇ, ਫਿਰ ਨੇਚਰ ਲਈ ਹੋਵੇ। ਹੁਣ ਅਸੀਂ ਨੇਚਰ ਨੂੰ ਤਾਂ ਬਹੁਤ ਦੂਰ ਭਜਾਤਾ, ਉਹੀ ਤਾਂ ਗੱਲ ਹੀ ਨਹੀਂ ਕਰਦੇ। ਈਵਨ ਇੱਥੋਂ ਤੱਕ ਬਹੁਤਿਆਂ ਨੂੰ ਭਾਈਚਾਰੇ ਤੇ ਸਮਾਜ ਵਿੱਚ ਫਰਕ ਨਹੀਂ ਪਤਾ। ਤੇ ਜਦੋਂ ਕਿ ਉਹ ਪੜ੍ਹਦੇ ਹੋਣਗੇ ਸੋਸ਼ਲ ਸਾਇੰਸ ਜੋ ਵੀ ਉਹਦੀਆਂ ਸਟੱਡੀ ਦੀਆਂ ਜਿਹੜੀਆਂ ਮਾਸਟਰ ਡਿਗਰੀਆਂ ਹੋਣਗੀਆਂ, ਤਾਂ ਮੇਰਾ ਜਿਹੜਾ ਮੁੱਢਲਾ ਮਤਲਬ ਇਸ਼ੂ ਹੈਗਾ ਉਹ ਮੈਂ ਬੱਚਿਆਂ ਨੂੰ ਇਹ ਕਹਿਣਾ ਹੁੰਦਾ, ਘੱਟ ਪੜ੍ਹੋ ਵੱਧ ਪੜ੍ਹੋ, ਪਰ ਆਪਣੀ ਜ਼ਿੰਮੇਵਾਰੀ ਦੇ ਇਨਸਾਨ ਬਣੋ। ਜ਼ਿੰਮੇਵਾਰੀ ਨੂੰ ਫਿਰ ਸਮਝਣ ਲਈ ਆਪਣੇ ਸਿਸਟਮ ਨੂੰ ਪੜ੍ਹੋ। ਮਾਂ ਬਣਨਾ ਹੈਗਾ, ਮਾਂ ਕੋਲ ਜਾ ਕੇ ਬੈਠੋ, ਉਹ ਤੁਹਾਨੂੰ ਨੂੰਹ ਦੇ ਪਾਠ ਪੜ੍ਹਾਵੇ। ਪਰ ਸਾਡਾ ਦੁਖਾਂਤ ਹੈ, ਮਾਂ ਆਪਣੀ ਧੀ ਨੂੰ ਕਦੇ ਨੂੰਹ ਦਾ ਪਾਠ ਪੜ੍ਹਾਉਂਦੀ ਹੀ ਨਹੀਂ ਹੈਗੀ। ਇਸੇ ਕਰਕੇ ਉਹ ਨੂੰਹ ਸੱਸ ਦੀ ਜਿਹੜੀ ਲੜਾਈ, ਹੁਣ ਤਾਂ ਕਈ ਵਾਰ ਹਸਬੈਂਡ ਵਾਈਫ ਦੀ ਲੜਾਈ ਬਣ ਜਾਂਦੀ, ਹੁਣ ਤਾਂ ਕਈ ਤਰ੍ਹਾਂ ਦੀ ਲੜਾਈ ਹੋ ਗਈ ਜੀ। ਮੈਨੂੰ ਇੱਕ ਮਾਂ ਦਾ ਫੋਨ ਆਇਆ, ਮਤਲਬ ਬੇਟੇ ਦੀ ਮਾਂ ਸੀ, ਮੈਨੂੰ ਕਹਿੰਦੀ ਬਾਬਾ ਜੀ ਇਹਨਾਂ ਨੂੰ ਸਮਝਾਓ, ਲੜਦੇ ਇਹ ਬੇਵਕੂਫ ਆਪ ਨੇ ਤੇ ਲੜਕੀ ਦੀ ਮਾਂ ਨੇ ਕਹਿਣਾ ਹੈਗਾ ਵੀ ਮਤਲਬ ਮੁੰਡੇ ਦੀ ਮਾਂ ਮੁੰਡੇ ਨੂੰ ਖਰਾਬ ਕਰਦੀ ਆ। ਹਾਂਜੀ, ਕਹਿੰਦੀ ਮੇਰੇ ਤਾਂ ਗੱਲ ਉਲਟਾ ਰਸਤਾ ਪੈ ਗਿਆ। ਬਿਲਕੁਲ। ਤਾਂ ਇਹ ਚੀਜ਼ ਜਿਹੜੇ ਇਹ ਇਸ਼ੂ ਨੇ ਵੀ ਜਿਹੜੇ ਸਮਾਜ ਦਾ ਸਾਡਾ ਕਿਵੇਂ ਬਿਲਡ ਹੁੰਦਾ ਹੈਗਾ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉੱਥੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਚੀਜ਼ਾਂ ਸਿਖਾਈਆਂ। ਜਿਵੇਂ ਕਿਸੇ ਹੋਰ ਦਾ ਪੇਰੈਂਟ ਆਇਆ, ਉਹਨੂੰ ਵੀ ਉਸੇ ਤਰ੍ਹਾਂ ਵਿਸ਼ ਕਰੇਗਾ ਵੀ ਇਹ ਤੇਰੇ ਪਾਪਾ ਮੰਮੀ ਨੇ। ਫਿਰ ਉਹਨਾਂ ਨੂੰ ਵੀ ਜੇ ਐਨੇ ਸਾਰੇ ਇੱਕ ਪਾਪਾ ਮੰਮੀ ਦੇਖੋ ਤੁਹਾਨੂੰ ਇਕੱਲੇ ਨੂੰ ਪਾਲਣਾ, ਜੇ ਤੁਹਾਨੂੰ ਇਹ ਸਾਰਿਆਂ ਨੂੰ ਡੀਲ ਕਰਨਾ ਪਿਆ ਬਜ਼ੁਰਗ ਹੋਇਆ ਨੂੰ, ਤੁਸੀਂ ਕਿਵੇਂ ਡੀਲ ਕਰੋਗੇ? ਫਿਰ ਉਹਨੂੰ ਐਗਜ਼ਾਮਪਲ ਦੇ ਦੇ, ਜੇ ਮੈਂ ਤੁਹਾਨੂੰ ਡੀਲ ਕਰ ਸਕਦਾ ਤੁਸੀਂ ਨਹੀਂ ਉਹਨੂੰ ਡੀਲ ਕਰ ਸਕਦੇ। ਤਾਂ ਮੈਂ ਇਕੱਲਾ ਪੈਸੇ ਨਾਲ ਹੀ ਥੋੜ੍ਹਾ ਡੀਲ ਕਰਨਾ, ਤੁਹਾਨੂੰ ਪਿਆਰ ਵੀ ਤਾਂ ਮਿਲ ਰਿਹਾ, ਪਿਆਰ ਪੈਸੇ ਨਾਲ ਮਿਲ ਜਾਏਗਾ। ਤਾਂ ਇਹ ਜਿਹੜੇ ਇਮੋਸ਼ਨ ਐਂਡ ਜਿਹੜਾ ਇੰਟੈਲੀਜੈਂਟ ਕੁਐਸਚਨ ਹੈਗਾ, ਇਹ ਦੋਨਾਂ ਨੂੰ ਸਾਨੂੰ ਜੇ ਬਰਾਬਰ ਲੈ ਕੇ ਚੱਲਾਂਗੇ ਤਾਂ ਮੈਨੂੰ ਲੱਗਦਾ ਹੈਗਾ ਇਹਦੇ ਚੋਂ ਬਹੁਤ ਚੰਗੇ ਜਿਹੜੇ ਰਿਜ਼ਲਟ ਨੇ। ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਖਾਸ ਤੌਰ ਤੇ ਜਿੱਦਾਂ ਕਰਿਕੂਲਮ ਦੀ ਆਪਾਂ ਗੱਲ ਕੀਤੀ ਆ, ਕਰਿਕੂਲਮ ਦੇ ਵਿੱਚ ਕੀ ਹੁੰਦਾ ਕਿ ਅੱਜ ਕੱਲ ਮੋਰੈਲਿਟੀ ਤਾਂ ਖਤਮ ਹੀ, ਕੋਈ ਸਾਡਾ ਕੋਈ ਚੈਪਟਰ ਹੀ ਹੈ ਨਹੀਂ। ਜੇ ਇੱਥੇ ਦੀ ਅਸੀਂ ਗੱਲ ਕਰੀਏ ਵੀ ਸਾਨੂੰ ਇੱਥੇ ਸੌਰੀ ਟੂ ਸੇ UPSC ਦੇ ਵਿੱਚ ਐਥਿਕਸ ਦਾ ਸਭ ਤੋਂ ਵੱਡਾ ਪਾਰਟ ਪਲੇ ਹੁੰਦਾ। ਹਾਂਜੀ, ਤਾਂ ਮੈਨੂੰ ਨਹੀਂ ਲੱਗਦਾ ਕਿ ਪੋਸਟ ਉਹਨੇ ਅਸੀਂ ਮਤਲਬ ਉਹਦੀ ਕਦਰ ਨਹੀਂ, ਉਹਦੀ ਹੈ ਹੀ ਨਹੀਂ। ਇਸੇ ਕਰਕੇ ਸ਼ਾਇਦ ਸਾਡਾ ਜਿਹੜਾ ਬੋਲ ਚਾਲ ਦਾ ਜਿਹੜਾ ਵਿਸ਼ਾ ਆ ਜਾਂ ਜਿਹੜੀ ਇੱਕ ਸਦ ਭਾਵਨਾ ਆ ਜਾਂ ਦੂਜੇ ਦੇ ਨਾਲ ਡੀਲਿੰਗ ਕਿੱਦਾਂ ਦੀ ਆ, ਉਹ ਡੀਲਿੰਗ ਦੇ ਵਿੱਚ ਹੁਣ ਪੰਜਾਬੀ ਬਹੁਤ ਪਛੜ ਗਏ ਆ, ਬਹੁਤ ਪਛੜ ਗਏ। ਤੇ ਪਿੱਛੇ ਜਿਹਾ ਚਲੋ ਹੈ ਤਾਂ ਇਹ ਮਜ਼ਾਕੀਆ ਸੀ ਵੀ ਗਵਰਨਮੈਂਟ ਨੇ ਕਰ ਦਿੱਤਾ ਵੀ ਜਿਹੜੇ ਪੁਲਿਸ ਵਾਲੇ ਆ ਜਦੋਂ ਲੋਕਾਂ ਦੇ ਨਾਲ ਮਿਲਣਗੇ
ਵੀ ਉਹ ਸ਼੍ਰੀਮਾਨ ਕਹਿ ਕੇ ਬੁਲਾਇਆ ਕਰਨਗੇ, ਸ਼ਾਇਦ ਤੁਹਾਨੂੰ ਯਾਦ ਹੋਵੇ। ਜੀ ਜੀ ਜੀ। ਤੇ ਉਹ ਟਿਊਨਿੰਗ ਦੀ ਤੁਸੀਂ ਗੱਲ ਆ ਵੀ ਉਹ ਕਹਿੰਦੇ ਆ ਵੀ ਪੁਲਿਸ ਵਾਲਾ ਜਦੋਂ ਹਾਕ ਮਾਰਦਾ ਹੁੰਦਾ ਉਹ ਕਹਿੰਦੇ ਹੁੰਦੇ ਆਵੇ ਸ਼੍ਰੀਮਾਨ ਆ ਇੱਧਰ ਤੇਰੀ ਸੇਵਾ ਕਰੀਏ। ਜਾਣੀ ਉਹ ਟਿਊਨਿੰਗ ਜਿਹੜੀ ਆ ਉਹਦੇ ਜਿਹੜੀ ਇਨਸਰਟਿੰਗ ਹੈਗੀ ਨਾ ਉਹ ਨਹੀਂ ਅਸਲ ਦੇ ਵਿੱਚ। ਮੈਨੂੰ ਇਹ ਲੱਗਦਾ ਹੁੰਦਾ ਵੀ ਇੱਕ ਚੀਜ਼ ਰੱਬ ਨੇ ਸਾਨੂੰ ਪੰਜਾਬੀਆਂ ਨੂੰ ਦਿੱਤੀ, ਜਿਹੜੀ ਸਾਨੂੰ ਪੰਜਾਬ ਦੀ ਮਾਂ ਮਿੱਟੀ ਚੋਂ ਮਿਲੀ, ਮਰ ਮਿਟਣਾ। ਜਿਹੜਾ ਮਰ ਮਿਟਣਾ ਹੈਗਾ ਇਹ ਇੱਕ ਐਕਸਟ੍ਰੀਮ ਤੇ ਜਾ ਕੇ ਸਾਡੇ IQ ਦੇ ਉੱਪਰ ਇੱਕ ਐਕਸਪ੍ਰੈਸ਼ਨ ਹੁੰਦੀ ਹੈਗੀ ਆ, ਜਿਹਨੂੰ ਆਖਿਆ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ। ਉਹ ਜਿਹੜੀ ਐਕਸਟ੍ਰੀਮ ਬਾਏ ਜੀਨਸ ਆ ਰਹੀ ਹੈ ਜਾਂ ਬਾਇਆ ਡਾਈਟ ਆ ਰਹੀ ਹੈ, ਉਹ ਤੇ ਅਸੀਂ ਰੱਖ ਲਈ ਉਸੇ ਤਰ੍ਹਾਂ ਨਾਲ ਸੇਫ। ਜਿਹੜੀ ਬਾਇਆ ਸਾਨੂੰ এনवायरमेंट ਆ ਰਹੀ ਹੈ, ਬਾਇਆ ਸਾਨੂੰ ਸੋਸ਼ਲ ਕਲਚਰ ਆ ਰਹੀ ਹੈ, ਉਹਨੂੰ ਅਸੀਂ ਬਾਹਰ ਕੱਢਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਤਲਬ ਸਭ ਤੋਂ ਵੱਡਾ ਜਿਹੜਾ ਪਰਉਪਕਾਰ ਸੀਗਾ, ਜਿਹਨੂੰ ਮੈਂ ਸਮਝਦਾ 4 ਸਾਹਿਬਜ਼ਾਦੇ ਦੇ ਵਿੱਚ ਇੱਕ ਕਮੈਂਟ ਦੇ ਵਿੱਚ ਬਹੁਤ ਵਧੀਆ ਐਲੈਬੋਰੇਟ ਕੀਤਾ। ਪਤਾ ਨਹੀਂ ਕਿਸੇ ਨੇ ਲਿਆ ਕਿ ਨਹੀਂ ਲਿਆ, ਉਹ ਮੈਨੂੰ ਪਤਾ ਨਹੀਂ। ਮੈਂ ਵੈਸੇ ਨਾ ਵਿੱਚ ਮੈਨੂੰ ਗੱਲ ਯਾਦ ਆ ਗਈ, ਜਿਹੜੀ ਭਾਗ ਮਿਲਖਾ ਭਾਗ ਫਿਲਮ, ਹਾਂਜੀ, ਮੈਂ ਆਪਣੇ ਕੋਈ 25-30 ਸਟੂਡੈਂਟਸ ਨੂੰ ਕਿਹਾ ਜਿਹੜੇ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਸੀ, ਮੈਂ ਕਿਹਾ ਯਾਰ ਤੁਸੀਂ ਫਿਲਮ ਦੇਖ ਕੇ ਆਉਣੀ ਆ। ਗਏ ਆ ਕੇ ਮੈਂ ਕਿਹਾ ਤੁਹਾਨੂੰ ਕੀ ਚੰਗਾ ਲੱਗਿਆ? ਤੁਸੀਂ ਹੈਰਾਨ ਹੋਵੋਗੇ, ਉਹ ਪਾਰਟ ਕਿਸੇ ਨੇ ਵੀ ਨਹੀਂ ਕਿਹਾ ਜਿਹਦੇ ਲਈ ਮੈਂ ਦੇਖਣ ਭੇਜੇ ਸੀ। ਅੱਛਾ ਜੀ। ਜਿਹੜਾ ਉਹਦਾ ਸਭ ਤੋਂ ਵੱਡਾ ਟਰਮੈਂਡਸ ਪਾਰਟ ਸੀ, ਜਿਹੜਾ ਉਹਦਾ ਸਭ ਤੋਂ ਵੱਡਾ ਮਤਲਬ ਕਿ ਟਰਨ ਆਊਟ ਪੁਆਇੰਟ ਸੀਗਾ, ਉਹ ਸੀ ਜਦੋਂ ਗੇਮ ਹਾਰਦਾ ਆਪਣਾ ਉਹ ਸਾਰਾ ਉਹਨੇ ਐਜ਼ ਇਟ ਇਜ਼ ਦੱਸਿਆ ਮਿਲਖਾ ਸਿੰਘ ਨੇ। ਹਾਰਨ ਤੋਂ ਬਾਅਦ ਉਹ ਜਾ ਕੇ ਮਤਲਬ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਮੂੰਹ ਤੇ ਚਪੇੜਾ ਮਾਰਦਾ ਕਿ ਯਾਰ ਤੂੰ ਇਹ ਮਤਲਬ ਰੋਮਾਂਸ ਕਰਨਾ ਹੈ ਜੀ ਹੈ, ਤੇਰੇ ਤੇ ਪੂਰੇ ਦੇਸ਼ ਨੇ ਵਿਸ਼ਵਾਸ ਰੱਖਿਆ ਹੋਇਆ ਤੇ ਤੂੰ ਤਾਂ ਸੱਤਿਆਨਾਸ਼ ਮਾਰਦਾ। ਤਾਂ ਉਹ ਥੱਪੜ ਜਿਹੜੇ ਨੇ ਉਹਦੀ ਜ਼ਿੰਦਗੀ ਨੂੰ ਚੇਂਜ ਕਰਦੇ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੇ ਇਹ ਦਿਮਾਗ 'ਚ ਕਿਉਂ ਨਹੀਂ ਆਇਆ? ਕਹਿੰਦੇ ਫਿਲਮ ਦਾ ਨਾਂ ਸੁਣਿਆ ਸਾਨੂੰ ਤਾਂ ਚੰਗਾ ਲੱਗਿਆ, ਬਾਬੇ ਨੇ ਕਹਿੰਦਾ ਫਿਲਮ ਦੇਖਿਓ। ਹੁਣ ਇਹ ਜਿਹੜਾ IQ ਆ ਸਾਡਾ ਕਲਚਰਲ ਜਿਹੜਾ ਹੈਗਾ ਜੀ, ਉਹਦੇ 'ਚ ਅਸੀਂ ਆਪਣੇ ਪੇਰੈਂਟਸ ਨੂੰ, ਸੀਨੀਅਰਸ ਨੂੰ ਜਸਟ ਇਉਂ ਡਾਇਗਨੋਸ ਕਰਦੇ ਹਾਂ ਕਿ ਦੇ ਸ਼ੇਅਰ ਹਿਮ, ਮਤਲਬ ਉਹ ਸਾਨੂੰ ਸ਼ੇਅਰ ਕਰਨ, ਦੈਟਸ ਆਲ। ਇਹ ਚੀਜ਼ ਨੇ ਕੀ ਕੀਤਾ ਕਿ ਉਹ ਜਿਹੜਾ ਮੈਂ ਤੁਹਾਨੂੰ ਕਮੈਂਟ ਦੀ ਗੱਲ ਕਰਦਾ ਸੀਗਾ, ਉਹਦੇ 'ਚ ਕਮੈਂਟ ਆਉਂਦਾ, ਉਹ ਕਹਿੰਦਾ ਭਾਈ ਬਚਿੱਤਰ ਸਿੰਘ ਜ਼ਾਲਮ ਨੂੰ ਖਤਮ ਕਰਦੇ ਨੇ, ਭਾਈ ਕਨ੍ਹਈਆ ਜੀ ਜ਼ੁਲਮ ਨੂੰ ਖਤਮ ਕਰਦੇ ਨੇ। ਵਾਹ, ਦੇਖੋ ਕਿੱਡੀ ਵੱਡੀ ਮਤਲਬ ਫਾਲ ਸੀ ਇੱਕ ਜਿਹੜੀ ਸਾਡੇ ਡਾਈਟ ਟੂ ਸਰਵਾਈਵ ਸੈਂਸ ਦੀ, ਕਿ ਭਾਈ ਬਚਿੱਤਰ ਸਿੰਘ ਜ਼ਾਲਮ ਨੂੰ ਖਤਮ ਕਰਦੇ ਨੇ, ਕਿਉਂਕਿ ਜ਼ਾਲਮ ਤਾਂ ਖਤਮ ਕਰਨਾ ਹੀ ਪੈਣਾ, ਨਹੀਂ ਤਾਂ ਬਹੁਤ ਨੁਕਸਾਨ ਕਰੇਗਾ ਜੀ। ਪਰ ਭਾਈ ਕਨ੍ਹਈਆ ਸਭ ਨੂੰ ਪਾਣੀ ਪਿਲਾ ਕੇ ਜ਼ੁਲਮ ਨੂੰ ਖਤਮ ਕਰ ਰਹੇ ਨੇ ਕਿ ਇਹ ਲੋਕ ਤੇ ਜਿਹੜੇ ਹੈਗੇ ਨੇ ਇਹ ਜ਼ੁਲਮ ਨੂੰ ਖਤਮ ਕਰਨ ਵਾਲੇ ਨੇ, ਇਨਸਾਨੀਅਤ ਦੇ ਰਾਖੇ ਨੇ। ਹੁਣ ਇੱਕੋ ਟਾਈਮ ਤੇ ਇਹ ਦੋ ਜਿਹੜੀਆਂ ਐਗਜ਼ਾਮਪਲਸ ਦਾ ਸੈਟਅਪ ਹੈਗਾ, ਅੱਜ ਅਸੀਂ ਆਪਣੇ ਸਮਾਜ ਚੋਂ ਗੇਨ ਨਹੀਂ ਕਰ ਰਹੇ। ਹੈ ਇਹ ਨਹੀਂ ਕਿ ਨਹੀਂ ਹੈਗਾ, ਤੁਸੀਂ ਕਿਤੇ ਲੱਭੋਗੇ ਐਗਜ਼ਾਮਪਲਾਂ ਤੁਹਾਨੂੰ ਮਿਲ ਜਾਣਗੀਆਂ। ਤਾਂ ਜਿਵੇਂ ਹੁਣ ਮੈਂ ਆਇਆ ਹੈ ਨਾ ਸਰ ਦੀ, ਤੁਹਾਡੇ ਜਿਹੜਾ ਇੰਡੋਸ TV ਦੇ ਸੀਨੀਅਰਸ ਦੀ ਤੁਸੀਂ ਗੱਲ ਕੀਤੀ, ਦੇਖੋ ਚੰਗੀ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਉਹ ਇਸ ਲਈ ਕਿ ਇਹਨਾਂ ਤੋਂ ਬਾਅਦ ਵੀ ਕੋਈ ਪੈਦਾ ਹੋਏ, ਉਹ ਤਾਂ ਹੀ ਹੋਏਗਾ ਜਿਹਨੂੰ ਪ੍ਰੈਜ਼ੈਂਟ ਐਗਜ਼ਾਮਪਲ ਮਿਲਦੀ ਹੋਏਗੀ। ਅੱਜ ਸਾਡਾ ਦੁਖਾਂਤ ਹੈ ਕਿ ਅਸੀਂ ਚੰਗੀ ਚੀਜ਼ ਦੀ ਫਰੇਜ਼ ਨਹੀਂ ਕਰਦੇ ਹੈਗੇ। ਉਹ ਜਿਹੜੀ ਫਰੇਜ਼ ਨਾ ਹੋਣ ਕਰਕੇ ਫਿਰ ਇੱਕ ਬ੍ਰੇਨ 'ਚ ਹਰਾਸ਼ਮੈਂਟ ਆ ਜਾਂਦੀ ਹੈ, ਫਿਰ ਹੌਲੀ ਹੌਲੀ ਉਹ ਸੈਡ ਟੋਨ ਬਣ ਜਾਂਦੀ ਹੈ ਕਿ ਯਾਰ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ। ਤਾਂ ਇਹੀ ਚੀਜ਼ ਜਿਹੜੀ ਹੈਗੀ ਆ, ਜਿਹਨੂੰ ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਜਗ੍ਹਾ ਤੇ ਲਿਖਿਆ ਸੀ, ਉਹ ਕਹਿੰਦਾ ਖਾਲਸਾ ਕਦੇ ਹਾਰਦਾ ਨਹੀਂ। ਉਹ ਕਹਿੰਦਾ ਇਸ ਕਰਕੇ ਨਹੀਂ ਕਿ ਉਹਦੇ ਕੋਲ ਜੰਗ ਦਾ ਸਮਾਨ ਬਹੁਤ ਵੱਡਾ, ਕਹਿੰਦਾ ਜਦੋਂ ਉਹਨੂੰ ਲੱਗਦਾ ਹੈਗਾ ਵੀ ਯਾਰ ਹੁਣ ਜੰਗ ਮੇਰੇ ਫੇਵਰ 'ਚ ਨਹੀਂ ਹੈ, ਕਹਿੰਦਾ ਬਸ ਇਹਨੂੰ ਸਾਈਡ ਜੰਗਲਾਂ ਵੱਲ ਨੂੰ ਹੋ ਜਾਂਦਾ, ਜੰਗਲਾਂ ਵੱਲ ਨੂੰ ਹੋ ਜਾਂਦਾ, ਦੁਬਾਰਾ ਫਿਰ ਲਾਈਨ ਅਪ ਹੋ ਜਾਂਦਾ ਜੀ। ਤਾਂ ਇਹ ਜਿਹੜੀ ਚੀਜ਼ ਆ, ਮੈਨੂੰ ਲੱਗਦਾ ਹੈਗਾ ਸਾਨੂੰ ਹਾਰਨਾ ਨਹੀਂ ਚਾਹੀਦਾ, ਸਾਨੂੰ ਸੋਚ ਕੇ ਉਹਨੂੰ ਫਿਰ ਇੰਟਰੋਡਿਊਸ ਕਰਨਾ ਚਾਹੀਦਾ। ਜਿਹੜੀਆਂ ਸਾਡੀਆਂ ਚੰਗੀਆਂ ਐਗਜ਼ਾਮਪਲਾਂ ਨੇ ਉਹਨਾਂ ਨੂੰ ਵਧੀਆ ਢੰਗ ਨਾਲ ਸੈਟਅਪ ਕਰਨਾ ਚਾਹੀਦਾ। ਫਿਰ ਉਹਦੇ ਵਿੱਚੋਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਫਿਰ ਗਾਂ ਗੋ ਔਨ ਹੋ ਜਾਂਦੇ ਨੇ। ਜਿਹੜਾ ਕੈਰੀਕੂਲਮ ਹੈਗਾ ਉਹਦੇ ਵਿੱਚ ਦੋਨੋਂ ਚੀਜ਼ਾਂ ਨੂੰ ਸਾਨੂੰ ਉਹ ਕਰਨਾ ਪੈਣਾ। ਮੈਂ ਵੈਸੇ ਉੱਥੇ ਕਰਦਾ ਰਹਿਣਾ ਹੈਗਾ, ਜਿਵੇਂ ਇੱਕ ਦਿਨ ਮੈਂ ਬੱਚਿਆਂ ਲਈ ਸੰਡੇ ਰੱਖਿਆ ਹੁੰਦਾ ਵੀ ਯਾਰ ਇਹਨਾਂ ਨੂੰ ਗੁਰਦੁਆਰੇ ਸਾਹਿਬ ਲੈ ਕੇ ਆਉਣਾ, ਕੀ ਚਾਹੁੰਦੇ ਨੇ, ਪਹਿਲੇ ਖਾਣਾ ਚਾਹੁੰਦੇ ਨੇ, ਪਹਿਲੇ ਉਹ ਇਹਨਾਂ ਦਾ ਸੈਟਅਪ ਕਰ ਦਿਓ। ਫਿਰ ਇਹ ਜਿਹੜਾ ਸੁਣਨਾ ਚਾਹੁੰਦੇ ਨੇ ਉਹਦੇ 'ਚ ਫਿਰ ਐਥਿਕਸ ਜ਼ਰੂਰ ਉਹ ਕਰੋ। ਜੇ ਨਹੀਂ ਇਹ ਮੰਨ ਲਓ ਸੇਵਾ ਨਹੀਂ ਕਰਨੀ ਚਾਹੁੰਦੇ, ਕੋਈ ਗੱਲ ਨਹੀਂ, ਬਟ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਸੇਵਾ ਜਿਹੜੀ ਹੈਗੀ ਆ ਇਹ ਸਾਡੀ ਜ਼ਿੰਦਗੀ 'ਚ ਜਿਹੜੀ ਨੈਤਿਕਤਾ ਹੈਗੀ ਆ ਉਹਨੂੰ ਪ੍ਰਮੋਟ ਕਰਦੀ ਹੈਗੀ। ਤਾਂ ਇਹ ਚੀਜ਼ਾਂ ਦੇ ਰਿਜ਼ਲਟਸ ਜਿਹੜੇ ਹੈਗੇ ਨੇ, ਇਹ ਚੀਜ਼ ਨੂੰ ਸਾਨੂੰ ਕੈਰੀਕੂਲਮ ਦਾ ਪਾਰਟ ਬਣਾਉਣਾ ਹੀ ਪੈਣਾ ਹੈਗਾ। ਜੇ ਕਰਕੇ ਅਸੀਂ ਮਤਲਬ ਆਪਣੇ ਜਿਹੜੇ ਪੰਜਾਬੀਆਂ ਵਾਲੀ ਸਾਡੀ ਇੱਕ ਰੱਬ ਵੱਲੋਂ ਮਿਲੀ ਹੋਈ ਸਾਨੂੰ ਪੰਜਾਬ ਦੀ ਮਿੱਟੀ ਨੂੰ ਖੁਸ਼ਬੂ ਹੈ ਕਿ ਕਾਬਲ ਦੇ ਜੰਮਿਆ ਨਿਤ ਮੁਹਿੰਮਾਂ, 5 ਦਰਿਆਵਾਂ ਦੀ ਧਰਤੀ ਦੀ ਜਿਹੜੀ ਮਿੱਟੀ ਹੈਗੀ ਆ ਉਹਦੇ 'ਚ ਇੱਕ ਤਾਕਤ ਹੈਗੀ ਆ ਜਿੱਥੇ ਉਹ ਪਾਣੀ ਨੂੰ ਅਬਜ਼ੌਰਬ ਕਰਦੀ ਹੈ। ਕਿਉਂਕਿ ਜਿਹੜੀ ਸਾਡੀ ਪੰਜਾਬ ਦੀ ਲੈਂਡ ਹੈ ਨਾ,
ਸਭ ਤੋਂ ਜ਼ਿਆਦਾ ਐਕੁਫਰਲੈਂਡ ਹੈਗੀ ਆ, ਪਾਣੀ ਨੂੰ ਪ੍ਰੀਜ਼ਰਵ ਕਰਕੇ ਰੱਖਣ ਦੀ ਕੁਆਲਿਟੀ ਆ। ਲਗਭਗ ਵਰਲਡ ਵਾਈਡ ਜਾਣੀ ਕਿ ਇਹ ਚੀਜ਼ ਦੀ ਕੁਆਲਿਟੀ ਹੋਰ ਕਿਤੇ ਨਹੀਂ ਲੱਭਦੀ ਹੈਗੀ। ਇਹੀ ਸ਼ਾਇਦ ਇੱਕ ਗੁਣ ਹੈ ਕਿ ਅਸੀਂ ਕਹਿੰਦੇ ਆਲੂ ਤੇ ਪੰਜਾਬੀ ਜਿੱਥੇ ਮਰਜ਼ੀ ਲੈ ਲਓ, ਕੋਈ ਐਸੀ ਐਡਜਸਟ ਕਰ ਲੈਂਦੇ ਆ, ਘੁਲੇ ਨਾ ਹੋ ਜੀ। ਤਾਂ ਉਹ ਜਿਹੜੀ ਐਡਜਸਟਮੈਂਟ ਹੈਗੀ ਆ ਉਹ ਬਾਇਆ ਐਥਿਕਸ ਹੀ ਹੁੰਦੀ ਹੈ। ਪਹਿਲਾਂ ਆ ਕੇ ਇੱਥੇ ਲੋਕਾਂ ਨਾਲ ਸ਼ੇਅਰ ਕੀਤਾ, ਹੌਲੀ ਹੌਲੀ ਪੈਰ ਜਮਾਏ, ਅੱਜ ਆਪਣੇ ਪੈਰਾਂ ਸਿਰ ਖੜੇ ਹੋ ਗਏ। ਤਾਂ ਐਥਿਕ ਜਿਹੜਾ ਹੈਗਾ ਉਹ ਸਾਨੂੰ ਵਿਸ਼ੇਸ਼ ਕਰਕੇ ਬੱਚੇ ਨੂੰ ਪੜ੍ਹਾਉਣਾ ਹੀ ਪੈਣਾ ਹੈਗਾ। ਤੇ ਪਰ ਸਰਕਾਰਾਂ ਜਿਹੜੀਆਂ ਆ ਇਹਦੇ ਉੱਤੇ ਲਗਾਤਾਰ ਬਹੁਤ ਵਾਰੀ ਇਹ ਕੁਐਸਚਨ ਉੱਠਦੇ ਰਹੇ ਆ ਕਿ ਕਰਿਕੂਲਮ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਾਈਆਂ ਜਾਣ। ਇੱਕ ਤੁਸੀਂ ਪੱਖ ਮਨੋਵਿਗਿਆਨਕ ਛੋਇਆ ਕਿ ਜਦੋਂ ਅਸੀਂ ਥੋੜੀ ਜਿਹੀ ਮੌਸ਼ਫਟਮੇ ਹੋਏ, ਅਸੀਂ ਨਹੀਂ ਸੀ ਸੁਣਿਆ ਕਿ ਕੋਈ ਐਨਜ਼ਾਈਟੀ ਵੀ ਕੋਈ ਬਿਮਾਰੀ ਆ ਜਾਂ ਕੋਈ ਫਿਕਰਮੰਦੀ ਵੀ ਕੋਈ ਬਿਮਾਰੀ ਆ ਜਾਂ ਮਾਨਸਿਕ ਇੰਨੀਆਂ ਸਮੱਸਿਆਵਾਂ ਆ ਗਈਆਂ। ਪਰ ਉਹਨਾਂ ਦੀ ਜਿਹੜੀ ਸੋਲੂਸ਼ਨ ਹੁਣ ਵੀ ਤੁਸੀਂ ਦੇਖ ਲਓ ਵੀ ਸੋਸ਼ਲ ਮੀਡੀਆ ਦੇ ਉੱਤੇ ਸਵੇਰ ਨੂੰ ਹੀ ਪਾਇਆ ਹੁੰਦਾ ਆ, ਕੋਈ ਨਾ ਕੋਈ ਮੈਸੇਜ ਇੱਦਾਂ ਦਾ ਹੁੰਦਾ ਆ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਫਲਾਨਾ ਬੰਦਾ ਜਿਹੜਾ ਇੱਦਾਂ ਦਾ ਹੀ ਆ, ਇੱਥੇ ਜਿੰਨੀ ਨੇਕੀ ਕਰ ਖੂਜ ਪਾਈ ਚੱਲ ਵਗੈਰਾ ਵਗੈਰਾ, ਤਾਨੇ ਮਿਹਣਿਆਂ ਦੇ ਨਾਲ ਜਿਹੜਾ ਭਰਿਆ, ਉਹ ਵੀ ਇੱਕ ਤਰ੍ਹਾਂ ਦੇ ਨਾਲ ਮਾਨਸਿਕ ਵਿਕਾਰਾਂ ਦੀ ਕੋਈ ਨਾ ਕੋਈ ਚੀਜ਼ ਹੈਗੀ। ਉਹ ਵੀ ਸ਼ਾਇਦ ਇਹੀ ਆ ਕਿ ਐਥਿਕਸ ਦੇ ਵਿੱਚ ਵੱਲੋਂ ਅਸੀਂ ਮੂੰਹ ਹੀ ਮੋੜ ਗਏ। ਉਹਦੇ 'ਚ ਮੈਨੂੰ ਇਹ ਲੱਗਦਾ ਹੁੰਦਾ, ਮੈਂ ਬਹੁਤ ਵਾਰ ਜਿਵੇਂ ਹੁਣ ਉੱਥੇ ਚਲੋ ਮੈਨੂੰ ਸਾਰੇ ਪਿਆਰ ਕਰਦੇ ਨੇ, ਪੋਲੀਟੀਸ਼ੀਅਨਸ ਵੀ ਆਉਂਦੇ ਰਹਿੰਦੇ ਹੈਗੇ ਨੇ, ਬਿਊਰੋਕਰੇਟਸ ਵੀ ਆਉਂਦੇ ਰਹਿੰਦੇ ਹੈਗੇ ਨੇ, ਟੈਕਨੀਕਲਸ ਦਾ ਮੈਂ ਕੰਮ ਹੀ ਕਰਦਾ ਹੈਗਾ, ਚਾਹੇ ਉਹ IIT ਰੋਪੜ ਹੈਗੀ ਹੈ, ਚਾਹੇ ਉਹ ਐਗਰੀਕਲਚਰ ਯੂਨੀਵਰਸਿਟੀ ਹੈਗੀ ਆ, ਮੈਂ ਸਭ ਨਾਲ ਮੰਨ ਲਓ ਐਸੋਸੀਏਟ ਹੋ ਕੇ ਕੰਮ ਕਰਦਾ ਹੈਗਾ। ਉਹ ਸਿਰਫ ਇਸ ਲਈ ਕਿ ਇਹ ਜਿਹੜੇ ਮੇਰੇ ਕੰਮ ਕਰ ਰਹੇ ਦੋਸਤ ਨੇ ਉਹ ਮੇਰੀ ਪ੍ਰੈਕਟਿਸ ਦੇ ਨਾਲ ਐਡ ਔਨ ਹੁੰਦੇ ਰਹਿਣ, ਉਹਨਾਂ ਨੂੰ ਇਹ ਸਮਝ ਆਉਂਦੀ ਰਹੇ ਕਿ ਯਾਰ ਇਹ ਐਸਾ ਹੋ ਸਕਦਾ ਹੈ, ਦੈਟਸ ਪੋਸੀਬਲ, ਐਸੀ ਕੋਈ ਗੱਲ ਨਹੀਂ ਹੈਗੀ। ਤਾਂ ਜਿਹੜੀ ਗੱਲ ਗਵਰਨਮੈਂਟ ਦੀ ਜਿਵੇਂ ਤੁਸੀਂ ਕੀਤੀ, ਮੈਂ ਇੱਕ ਪੋਲੀਟੀਸ਼ੀਅਨ ਹੋਣ ਦੇ ਨਾਲ ਨਾਲ ਇੱਕ ਸਿਵਲੀਅਨ ਆ, ਇਹ ਅਸੀਂ ਭੁੱਲ ਜਾਂਦੇ ਹਾਂ। ਮੇਰੀ ਕੁਰਸੀ ਮੈਨੂੰ ਮਿਲ ਗਈ, 5 ਸਾਲ ਬਾਅਦ ਇਹ ਚਲੀ ਨਾ ਜਾਵੇ, ਇਹ ਜਿਹੜਾ ਡਰ ਹੈ ਜਾਂ ਇਹ ਜਿਹੜੀ ਦਿਮਾਗ ਦੇ ਉੱਪਰ ਇੱਕ ਨਾ ਇਨਫੈਕਸ਼ਨ ਆ, ਇਹ ਇਸ ਚੀਜ਼ ਨੂੰ ਜਨਮ ਦਿੰਦੀ ਹੈ। ਅਗਰ ਮੈਂ ਸਮਝਦਾ ਹੈਗਾ ਮੈਂ ਅੱਜ ਆਇਆ ਕਿਸ ਗੱਲ ਕਰਕੇ, ਮੇਰੇ ਸੀਨੀਅਰ ਚਲੇ ਗਏ, ਮੈਂ ਕੱਲ ਨੂੰ ਜਾਣਾ ਹੈ ਤੇ ਮੇਰੇ ਕੋਈ ਅੱਗੇ ਆਉਣ ਵਾਲਾ ਹੋਣਾ ਚਾਹੀਦਾ। ਤਾਂ ਇਹ ਜਿਹੜੀ ਰੇਲੇ ਰੇਸ ਵਾਲਾ ਕੰਡਕਟ ਹੈ, ਇੱਕ ਪੋਇਮ ਹੈਗੀ ਆ ਦ ਅਟਮਨ, ਜੌਨ ਕੀਟ ਦੀ ਲਿਖੀ ਹੋਈ ਹੈ ਜੀ, ਦ ਐਟਮ, ਸੌਰੀ ਆਟਮ, ਦਾ ਪਤਝੜ, ਹਾਂ ਪਤਝੜ। ਹਾਂਜੀ, ਤਾਂ ਉਹ ਜਿਹੜੀ ਆਟਮ ਉਹਦੇ ਵਿੱਚ ਹੈਗਾ, ਉਹਦੇ 'ਚ ਉਹਨੇ ਇਹੀ ਗੱਲ ਨੂੰ ਮਤਲਬ ਕੋਡ ਕੀਤਾ ਕਿ ਯਾਰ ਝੜਦੇ ਪੱਤੇ ਕੇਵਲ ਉਦਾਸੀ ਨਹੀਂ ਹੈ, ਉਹ ਨਵੀਆਂ ਕੁਰੰਬਲਾਂ ਨੂੰ ਜਨਮ ਦੇਣ ਲਈ ਇੱਕ ਥਾਂ ਵੀ ਹੈ ਜੀ। ਇਸ ਤੋਂ ਇਲਾਵਾ ਮਤਲਬ ਬਹੁਤ ਸਾਰੀਆਂ ਉਹਨੇ ਗ੍ਰੇਪਸ ਦੀ ਗੱਲ, ਹੋਰ ਕਈ ਸਾਰੀਆਂ ਗੱਲਾਂ ਹਾਂਜੀ ਹਾਂਜੀ, ਉਹ ਓਡ ਲਿਖਦਾ ਜਾਨੀ ਪ੍ਰਾਰਥਨਾ, ਕਿਵੇਂ ਜੌਨ ਕੀਟਸ ਦੀਆਂ ਓਡਸ ਬੜੀਆਂ ਮਸ਼ਹੂਰ ਆ। ਤੇ ਉਹ ਜਿਹੜੀ ਚੀਜ਼ ਹੈਗੀ ਆ, ਉਹ ਦੇਖੋ ਕੀ ਹੁੰਦਾ ਹੈਗਾ ਕਿ ਅਸੀਂ ਪੜ੍ਹਦੇ ਕਿਸ ਲਈ ਹੈ ਨਾ, ਜਿਹੜੇ ਚੰਗੇ ਲੋਕ ਹੁੰਦੇ ਨੇ ਉਹ ਚੰਗਿਆਈ ਲਈ ਪੜ੍ਹਦੇ ਨੇ। ਦੂਜੀ ਗੱਲ, ਹੌਲੀ ਹੌਲੀ ਉਹ ਚੰਗਿਆਈ ਜਿਹੜੀ ਹੈਗੀ ਆ, ਬੁਰਾਈ ਵਾਲੇ ਨੂੰ ਜਦੋਂ ਕਿਤੇ ਪਛਤਾਵਾ ਹੁੰਦਾ, ਉਹ ਉਦੋਂ ਉਹਨੂੰ ਹਿੱਟ ਕਰਦੀ ਹੈ ਜਾਂ ਟੱਚ ਕਰਦੀ ਹੈ। ਜੇ ਹਿੱਟ ਕਰਦੀ ਹੈ ਤਾਂ ਥੋੜਾ ਜਿਹਾ ਹਰਟ ਹੁੰਦਾ ਹੈਗਾ, ਜੇ ਟੱਚ ਕਰ ਜੇ ਤੇ ਉਹ ਮਤਲਬ ਜਿਹੜਾ ਹੈਗਾ ਥੋੜਾ ਮਤਲਬ ਪਲੇਅਰ ਸੈਂਸ ਚ ਆਉਂਦਾ ਹੈਗਾ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਮੈਂ ਅਗਲੇ ਨੂੰ ਟੱਚ ਹੀ ਕਰਾਂ, ਹਰਟ ਨਾ ਕਰਾਂ। ਮਤਲਬ ਇਸੇ ਕਰਕੇ ਬਹੁਤ ਵਾਰ ਮੈਂ ਸ਼ਬਦਾਂ ਨੂੰ ਰੋਕ ਜਾਂਦਾ ਹੈਗਾ। ਮਤਲਬ ਜਦੋਂ ਵੋਕੈਬਲਰੀ 'ਚ ਕੋਈ ਇਹੋ ਜਿਹਾ ਸ਼ਬਦ ਹੁੰਦਾ ਹੈਗਾ ਜਿਹੜਾ ਮੈਨੂੰ ਲੱਗਦਾ ਹੈਗਾ ਕਿ ਕਿਸੇ ਨੂੰ ਹਰਟ ਕਰੂਗਾ, ਮੈਂ ਉਹਨੂੰ ਬ੍ਰੇਕ ਡਾਊਨ ਕਰ ਦਿੰਦਾ। ਕਿਉਂਕਿ ਮੇਰਾ ਇੱਕ ਮੰਨਣਾ ਹੁੰਦਾ ਕਿ ਜੇ ਤੁਸੀਂ ਕਿਸੇ ਨੂੰ ਚੰਗੀ ਸਾਧਨਾ ਨਹੀਂ ਦੇ ਸਕਦੇ ਤਾਂ ਉਹਨੂੰ ਦੁਖੀ ਨਾ ਕਰੋ। ਦੁਖੀ ਦੁੱਖ ਨਾਲ ਤੇ ਪਹਿਲੀ ਬਹੁਤ ਦੁਖੀ ਹੈ ਜੀ, ਤੁਸੀਂ ਹੋਰ ਕੀ ਦੁਖੀ ਕਰਕੇ ਕਰ ਲੋਗੇ ਉਹਨੂੰ, ਹੈ ਨਾ। ਤਾਂ ਜਿਹੜੇ ਇਹ ਲੋਕ ਐਂਗਜ਼ਾਈਟੀਪਨ ਦਾ ਸ਼ਿਕਾਰ ਹੁੰਦੇ ਨੇ ਨਾ, ਉਹਨਾਂ ਲੋਕਾਂ ਦੇ ਇਹਨਾਂ ਚੀਜ਼ਾਂ ਤੇ ਜ਼ਿਆਦਾ ਪ੍ਰਭਾਵ ਹੁੰਦਾ, ਉਹ ਫਿਰ ਹੌਲੀ ਹੌਲੀ ਉਹਨਾਂ ਦੀ ਇੱਕ ਆਦਤ ਬਣ ਜਾਂਦੀ ਹੈ। ਤਾਂ ਮੇਰਾ ਇੱਕ ਮੰਨਣਾ ਹੁੰਦਾ, ਇਹੋ ਜਿਹੇ ਲੋਕਾਂ ਨਾਲ ਮੈਂ ਬਹੁਤ ਸਾਰਾ ਕੰਮ ਕਰਦਾ ਰਹਿਣਾ ਹੈਗਾ ਸਿਰਫ ਫॉर ਸਟੱਡੀ। ਉਹ ਲੋਕ ਬੜੇ ਹੀ ਔਖੇ ਪਿੱਛੇ ਨੂੰ ਮੁੜਦੇ ਨੇ, ਇੰਨੇ ਔਖੇ ਮੁੜਦੇ ਨੇ, ਮਤਲਬ ਕਈ ਵਾਰ ਤਾਂ ਨਹੀਂ ਹੀ ਮੁੜਦੇ। ਮਤਲਬ ਕਈ ਵਾਰ ਮੈਨੂੰ ਐਂ ਲੱਗਦਾ ਹੁੰਦਾ ਵੀ ਉਹ ਮੈਨੂੰ ਇਹਨਾਂ ਕਿਤੇ ਡਿਪਰੈਸ਼ਨ 'ਚ ਪਾ ਜੀ। ਇਹ ਡਿਪਰੈਸ਼ਨ ਹੈ ਚੀਜ਼ ਜਿਹੜੀ ਹੈ, ਇਹ ਤਾਂ ਜਾਣਨਾ ਬੜਾ ਔਖਾ ਜਿੱਦਾਂ, ਪਰ ਇਹ ਇੱਕ ਦੋਸਤੋ ਬੜੀ ਇੱਕ ਇਹ ਸਾਡੇ ਲਈ ਸਹਾਇਕ ਹੋ ਸਕਦੀ ਹੈ ਕਿ ਸ਼ਬਦਾਂ ਦਾ ਜਿਹੜਾ ਖੇਡ ਆ ਇਹ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਵੀ ਕਰ ਸਕਦਾ। ਬਹੁਤ ਸਾਰੇ ਜਿਹੜੇ ਸ਼ਬਦ ਆ, ਤੁਸੀਂ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਹਰਟ ਕਰਨਾ ਕਿਸੇ ਨੂੰ ਸ਼ਬਦਾਂ ਦੇ ਦੁਆਰਾ, ਇਹ ਇੱਕ ਖੇਡ ਬਣ ਕੇ ਰਹਿ ਗਈ ਆ। ਜਦੋਂ ਅਸੀਂ ਮਿਲਦੇ ਆ ਉਹ ਬੰਦਾ ਇਦਾਂ ਦਾ ਹੁੰਦਾ ਹੀ ਨਹੀਂ ਜੋ ਸੋਸ਼ਲ ਮੀਡੀਆ ਤੇ ਲਿਖ ਰਿਹਾ ਹੁੰਦਾ, ਉਹ ਬਿਲਕੁਲ ਆਪੋਜ਼ਿਟ ਹੁੰਦਾ। ਤੇ ਇਹਦਾ ਮਤਲਬ 2% ਕਰੇਜ਼ ਲਈ ਕਰ ਰਿਹਾ ਹੁੰਦਾ। ਹਾਂਜੀ, ਉਹ ਆਪਣੇ ਕਰੇਜ਼ ਲਈ ਉਹ ਕਰੀ ਜਾ ਰਿਹਾ ਹੁੰਦਾ ਜੀ। ਹੁਣ ਤੁਸੀਂ ਵੇਖੋਗੇ ਉਹ ਕਈ ਸਾਰੇ ਇਹੋ ਜਿਹੇ ਨੇ ਸੋਸ਼ਲ ਮੀਡੀਆ ਤੇ ਚੱਲਦੇ ਜਿਨ੍ਹਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕੀ ਲਾਈਫ ਹੁੰਦੀ ਆ। ਉਹ ਜਿਹੜੇ ਉਹ ਆਪਣੇ ਉਹ ਮਤਲਬ ਮੈਂ ਤਾਂ ਪੁੱਠੇ ਸਿੱਧੇ ਜਿਹੇ ਸ਼ਬਦ ਹੀ ਕਹੂੰਗਾ, ਉਹ ਉਹਨਾਂ ਕਰਕੇ ਮਤਲਬ ਲੋਕੀ ਉਹ ਆਪਣਾ ਫਨ ਥੋੜ੍ਹਾ ਕਰ ਰਹੇ ਨੇ, ਲੋਕੀ ਤਾਂ ਉਹਨੂੰ ਮਖੌਲ ਕਰ ਰਹੇ ਨੇ। ਉਹ ਮਖੌਲ 'ਚ ਉਹਦੀ ਪਰਸਨੈਲਿਟੀ ਬਣਾਉਂਦੇ ਨੇ। ਤਾਂ ਉਹ ਚੀਜ਼ ਜਿਹੜੇ ਬੱਚੇ ਮਤਲਬ ਕਿ ਸਟੱਡੀ 'ਚ ਨਹੀਂ ਗਰੋਥ ਕਰ ਰਹੇ, ਜਿਹੜੇ ਪੰਕਚੁਅਲ ਲਾਈਫ ਦੀ ਜਿਨ੍ਹਾਂ ਕੋਲ ਅਪਰੋਚ ਨਹੀਂ ਹੈਗੀ,
ਉਹ ਕਹਿੰਦੇ ਨੇ ਯਾਰ ਦੈਟਸ ਆਲਸੋ ਰਾਈਟ। ਉਹ ਦੇਖ ਕਿੰਨੇ ਲੋਕ ਉਹਦੇ ਮਤਲਬ ਫਾਲੋਅਰ ਨੇ, ਕਿੰਨਾ ਇਹ ਆ ਕਿੰਨਾ ਉਹ ਆ। ਉਹ ਜਤਿੰਦਰ ਪੰਨੂ ਜੀ ਇੱਕ ਜਗ੍ਹਾ ਤੇ ਕਹਿੰਦੇ ਨੇ, ਉਹ ਕਹਿੰਦੇ ਜਿਹੜੀ ਸੋਸ਼ਲ ਮੀਡੀਆ ਕਈ ਵਾਰ ਤਾਂ ਐਂ ਲੱਗਦਾ ਹੁੰਦਾ, ਕਹਿੰਦਾ ਵਾਸ਼ਰੂਮ ਦੀ ਕੰਧ ਆ ਜੋ ਜੀ ਕਦਾ ਲਿਖਿਆ ਹੁੰਦਾ। ਬਿਲਕੁਲ। ਦੇਖੋ ਉਹ ਹੁਣ ਜਿਹੜਾ ਜਰਨਲਿਸਟ ਬੰਦਾ ਹੈਗਾ, ਗਿਆਨਵਾਨ ਬੰਦਾ ਹੈਗਾ, ਉਹ ਆਪਣੇ ਚੁਗਿਰਦੇ ਨੂੰ ਸੋਚਦਾ ਜਿੱਥੋਂ ਤੱਕ ਉਹਦੇ ਵਰਡ ਦਾ ਫਲੋ ਹੋ ਰਿਹਾ। ਜਿਵੇਂ ਮੈਂ ਹੈਗਾ, ਮਤਲਬ ਮੈਂ ਉੱਥੋਂ ਤੱਕ ਸੋਚਦਾ ਹੈਗਾ ਜਿੱਥੋਂ ਤੱਕ ਮੇਰੇ ਸ਼ਬਦ ਦੀ ਰੀਚ ਹੋ ਰਹੀ ਹੈ। ਤਾਂ ਜਿਹੜਾ ਰੀਚ ਵਾਲਾ ਬੰਦਾ ਹੈਗਾ, ਉਹ ਬੰਦਾ ਵੀ ਮੇਰੇ ਸ਼ਬਦ ਨਾਲ ਕਿਤੇ ਹਰਟ ਨਾ ਹੋ ਜਾਏ। ਮੈਂ ਬਹੁਤ ਸਾਰੀਆਂ ਐਸੀਆਂ ਪਰਸਨੈਲਿਟੀਜ਼ ਨੂੰ ਜਾਣਦਾ ਜਿਨ੍ਹਾਂ ਦੀ ਜ਼ਿੰਦਗੀ ਸ਼ੁਰੂ ਇਸ ਤਰ੍ਹਾਂ ਨਾਲ ਹੋਈ, ਅੱਜ ਉਹਨਾਂ ਨੂੰ ਪਛਤਾਵੇ ਤੋਂ ਸਿਵਾਏ ਕੁਝ ਨਹੀਂ ਲੱਭ ਰਿਹਾ। ਤਾਂ ਉਹਨਾਂ ਦੇ ਨਾਮ ਇਸ ਕਰਕੇ ਨਹੀਂ ਮੈਂ ਕਹਿਣੇ ਚਾਹੁੰਦਾ ਹੈਗਾ, ਕਿਉਂਕਿ ਉਹ ਚੀਜ਼ ਉਹ ਕਹਿੰਦਾ ਕਮਲੇ ਅੱਗ ਨਾਲ ਲਾਦੇ, ਕਹਿੰਦਾ ਚੰਗਾ ਹੋਇਆ ਦੱਸਦਾ ਜੀ। ਤਾਂ ਇਹ ਚੀਜ਼ਾਂ ਜਿਹੜੀਆਂ ਖਾਸ ਕਰਕੇ ਗੌਰ ਰੱਖਣੀ ਕਿ ਮੇਰਾ ਸ਼ਬਦ ਇੱਕ ਤੋਂ ਲੈ ਕੇ ਕਿੰਨੇ ਬੰਦਿਆਂ ਤੱਕ ਇਫੈਕਟ ਕਰਦਾ। ਤਾਂ ਅਗਰ 100 ਤੱਕ ਕਰਦਾ ਤਾਂ ਮੇਰੀ ਰਿਸਪੌਂਸਿਬਿਲਟੀ 100 ਬੰਦੇ ਦੀ ਬਣ ਜਾਂਦੀ ਹੈ। ਲੱਖਾਂ ਤੱਕ ਰੀਚ ਹੈ ਤੇ ਲੱਖਾਂ ਬੰਦਿਆਂ ਲਈ ਮੇਰੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ। ਅੱਜ ਸਾਡੀਆਂ ਆਨਰ ਪੋਸਟਾਂ ਦੀ ਵਰਲਡ ਵਾਈਡ ਇਹ ਦੁਖਾਂਤ ਹੈ ਕਿ ਅਸੀਂ ਆਪਣੀ ਪੋਸਟ ਨਾਲ ਨਿਆਂ ਨਹੀਂ ਕਰ ਰਹੇ। ਜੋ ਮੈਨੂੰ ਲੱਗਦਾ ਹੁੰਦਾ ਕਾਰਪੋਰੇਟ ਸੈਕਟਰ 'ਚ ਜਾਂ ਜਿਹੜੀਆਂ ਵਾਈਫਾਈ ਕੰਟੈਂਟਸ ਹੈਗੇ ਨੇ, ਇਹਨਾਂ 'ਚ ਬੈਠ ਕੇ ਅਸੀਂ ਉਹ ਲੋਕ ਜਿਹੜੇ ਮਤਲਬ ਛੱਪਰਾਂ 'ਚ ਰਹਿ ਰਹੇ ਨੇ ਜਾਂ ਜਿਹੜੇ ਲੋਕ ਮੱਛਰ 'ਚ ਰਹਿ ਰਹੇ ਨੇ, ਉਹਨਾਂ ਨੂੰ ਅਸੀਂ ਲਾਈਕ ਹੀ ਨਹੀਂ ਕਰ ਰਹੇ, ਜਾਂ ਉਹਨਾਂ ਤੱਕ ਸਾਡੀ ਅਪਰੋਚ ਹੀ ਨਹੀਂ ਹੈਗੀ ਕਿ ਉਹਨਾਂ ਤੱਕ ਖਾਣਾ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ, ਆਹ ਚੀਜ਼ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਤਾਂ ਬਸ ਬਾਇਆ ਨੇਚਰ ਹਰ ਇੱਕ ਬੰਦਾ ਆਪਣੇ ਆਪ ਨੂੰ ਸਫੀਸ਼ੀਐਂਟ ਜਿਹਾ ਮਹਿਸੂਸ ਕਰਦਾ ਹੈ। ਤੇ ਜਦੋਂ ਆਪਣੀ ਗੱਲ ਜਦੋਂ ਸਟਾਰਟ ਹੋਈ ਸੀ ਕਿ ਮਨੋਵਿਗਿਆਨ ਦਾ ਜਦੋਂ ਪੱਖ ਆਪਾਂ ਗੱਲ ਕਰ ਰਹੇ ਸੀ, ਤੁਸੀਂ ਪਹਿਲਾਂ ਹੀ ਕਿਹਾ ਸੀ ਕਿ ਸਾਡਾ ਖਾਣ ਪੀਣ ਜੀ, ਖਾਣ ਪੀਣ ਜਿਹੜਾ ਆ ਉਹਦੇ ਵਿੱਚ ਵੀ ਵਿਗਾੜ ਜਿਹੜੇ ਆਏ ਆ। ਖਾਣ ਪੀਣ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਆਰਗੈਨਿਕ ਖੇਤੀ ਦੇ ਨਾਲ, ਆਰਗੈਨਿਕ ਫਾਰਮਿੰਗ ਵੀ ਕਰਦੇ ਹੋ ਨਾਲ, ਦਰਖਤ ਵਗੈਰਾ ਜੰਗਲ ਲਗਾਉਣ ਦਾ ਵੀ ਬੀੜਾ ਤੁਸੀਂ ਚੱਕਿਆ ਹੋਇਆ। ਆਰਗੈਨਿਕ ਖੇਤੀ ਦੇ ਨਾਲ ਕੀ ਇਹ ਵੀ ਹੈਗਾ ਕਿ ਜਿਹੜੇ ਪੈਸਟੀਸਾਈਡ ਜਾਂ ਕੈਮੀਕਲਸ ਜਿਹੜੇ ਆ ਗਏ ਆ, ਇਹਨੇ ਵੀ ਸਾਡੇ ਦਿਮਾਗ ਦੇ ਉੱਤੇ, ਸਾਡੇ ਸਰੀਰਾਂ ਦੇ ਉੱਤੇ ਪ੍ਰਭਾਵ ਜਿਹੜਾ ਪਾਇਆ? ਸਾਡੇ ਕੱਦ ਵੀ ਜਿਹੜੇ ਬਹੁਤ ਮੱਧਰੇ ਰਹਿ ਗਏ ਹੁਣ ਪੰਜਾਬ ਦੇ, ਜਾਂ ਇੱਕ ਤੁਸੀਂ ਜੁੜੇ ਹੋਏ ਹੋ ਅਨੀਮੀਆ ਬਿਮਾਰੀ ਦੇ ਲਈ ਕੰਮ ਕਰ ਰਹੇ ਹੋ ਤੁਸੀਂ, ਤੇ ਇਹ ਸਾਰੇ ਇਫੈਕਟ ਇਹ ਸ਼ਾਇਦ ਪੌਣ ਪਾਣੀ ਤਾਂ ਹੈ ਹੀ, ਨਾਲ ਖਾਣ ਪੀਣ ਵੀ ਸਾਡਾ ਸ਼ਾਇਦ ਵਿਗਾੜ ਆ ਗਿਆ। ਦੇਖੋ ਇੱਕ ਚੀਜ਼ ਜੋ ਮੈਂ ਮਹਿਸੂਸ ਕਰਦਾ ਹੈਗਾ, ਜਿਹੜਾ ਮਨੋਵਿਗਿਆਨ ਨਾ, ਜਦੋਂ ਤੁਸੀਂ ਜਨਮ ਲੈ ਲੈਣਾ ਸਾਡਾ ਮਨੋਵਿਗਿਆਨ ਸ਼ੁਰੂ ਹੋ ਜਾਂਦਾ ਜੀ। ਅੱਖਾਂ ਨਾਲ ਸੁਣ ਕੇ, ਕੰਨਾਂ ਨਾਲ ਵੇਖ ਕੇ, ਅੱਖਾਂ ਨਾਲ ਵੇਖ ਕੇ ਕੰਨਾਂ ਨਾਲ ਸੁਣ ਕੇ ਅਸੀਂ ਆਬਜ਼ਰਵ ਕਰਦੇ ਹਾਂ। ਹਰ ਇਨਫੋਰਮੇਸ਼ਨ ਆਬਜ਼ਰਵ ਹੋ ਕੇ ਸਾਡੇ ਅੰਦਰ ਸਾਡੀ ਜਿਹੜੀ ਮੈਂਟਲ ਸਟੇਟਸ ਹੈਗਾ ਇਹਦਾ ਪਾਰਟ ਬਣਦੀ ਹੈਗੀ ਹੈ। ਇਹਦੇ ਵਿੱਚ ਸਭ ਤੋਂ ਪਹਿਲਾ ਅਸਰ ਜਿਹੜਾ ਹੈਗਾ ਵਾ ਸਾਡੇ ਕਲਾਈਮੇਟ ਦਾ ਹੈਗਾ ਕਿ ਕਿਹੋ ਜਿਹੇ ਵਾਤਾਵਰਣ 'ਚ ਅਸੀਂ ਪਲੇ ਬੜੇ ਹੋ ਰਹੇ ਹਾਂ। ਉਸ ਵਾਤਾਵਰਣ ਦਾ ਮਤਲਬ ਕੱਲਾ ਹਵਾ ਪਾਣੀ ਜਾਂ ਖੁਰਾਕ ਹੀ ਨਹੀਂ ਹੈਗਾ, ਉਹਦਾ ਮਤਲਬ ਬੋਲ ਚਾਲ ਦੀ ਪੱਧਤੀ ਵੀ ਹੈਗਾ। ਮੈਂ ਜਨਮ ਲਿਆ, ਮੇਰੇ ਪਾਪਾ ਮੰਮੀ ਹਸਬੈਂਡ ਵਾਈਫ ਨੇ, ਉਹਨਾਂ ਦਾ ਕਿਹੋ ਜਿਹਾ ਕਲਾਈਮੇਟ ਹੈ। ਮੇਰੇ ਦਾਦਾ ਦਾਦੀ, ਉਹਨਾਂ ਦੇ ਇਨਲਾਸ ਨੇ, ਉਹਨਾਂ ਦਾ ਕਿਹੋ ਜਿਹਾ ਕਲਾਈਮੇਟ ਹੈ। ਪੂਰੇ ਪਰਿਵਾਰ ਦਾ, ਜਿਵੇਂ ਹੁਣ ਪਾਪਾ ਬਾਹਰ ਕੰਮ ਕਰਕੇ ਆਇਆ, ਉਹ ਕਿਹੋ ਜਿਹੇ ਹਾਲਾਤਾਂ 'ਚ ਆ ਰਿਹਾ, ਮੰਮਾ ਕੰਮ ਕਰਕੇ ਉਹ ਕਿਹੋ ਜਿਹੇ ਹਾਲਾਤਾਂ 'ਚ ਆ ਰਹੀ ਹੈ। ਉਹ ਫਾਲ ਆਉਣ ਦਾ ਜਿਹੜਾ ਹੈਗਾ, ਜੋ ਉਹ ਬੋਲ ਰਹੇ ਨੇ, ਉਹ ਸਾਰੀਆਂ ਚੀਜ਼ਾਂ ਦਾ ਮੇਰੇ ਤੇ ਇੰਪੈਕਟ ਹੈਗਾ। 6 ਸਾਲ ਤੱਕ ਬ੍ਰੇਨ ਡਿਵੈਲਪ ਹੋਣ ਤੋਂ ਬਾਅਦ ਫਿਰ 14 ਸਾਲ ਤੱਕ ਇੱਕ ਪਾਰਟ ਪਲੇ ਚੱਲਦਾ ਹੈਗਾ, ਜਿਹਨੂੰ ਅਸੀਂ ਮਤਲਬ ਆਬਜ਼ਰਵੇਸ਼ਨ ਦੀ ਐਕਸਟੈਂਸ਼ਨ ਕਹਿੰਦੇ ਜੀ, ਜਾਂ ਅਡੋਲੈਸੈਂਸ ਪੀਰੀਅਡ, ਅਡੋਲਸਨ ਪੀਰੀਅਡ ਵਧੀਆ। ਤਾਂ ਇਹ ਜਿਹੜਾ ਅਡੋਲਸਨ ਏਜ ਦੇ ਵਿੱਚ ਜ਼ਿਆਦਾਤਰ ਸਾਰੀਆਂ ਆਬਜ਼ਰਵੇਸ਼ਨ ਅਸੀਂ ਕਲੈਕਟ ਕਰਦੇ ਹੈਗੇ। ਉਹਦੇ ਵਿੱਚ ਜਿਹੜਾ ਡਾਈਟ ਹੈਗੀ ਆ, ਡਾਈਟ ਦਾ ਸਭ ਤੋਂ ਵੱਡਾ ਅਸਰ ਹੈ, ਜੈਸਾ ਅੰਨ ਤੈਸਾ ਮਨ। ਅਗਰ ਚੰਗੀ ਡਾਈਟ ਮਿਲਦੀ ਆ, ਉਹ ਪਾਪਾ ਮੰਮੀ ਦੇ ਨਾਲ ਨਾਲ ਆਪਣੇ ਉਹਨਾਂ ਦੀ ਹਸਬੈਂਡ ਵਾਈਫ ਦੀ ਲੜਾਈ ਨੂੰ ਇਗਨੋਰ ਵੀ ਮਾਰਦਾ, ਨਾਲ ਨਾਲ ਥੋੜਾ ਸ਼ੇਅਰ ਵੀ ਕਰਦਾ। ਅਗਰ ਮੰਮਾ ਗੱਲ ਸਹਾਰਦੀ ਹੈ ਤਾਂ ਉਹਦੀ ਮੰਮਾ ਨਾਲ ਸ਼ੇਅਰਿੰਗ ਵੱਧ ਜਾਂਦੀ ਹੈ, ਪਾਪਾ ਸਹਾਰਦਾ ਤਾਂ ਪਾਪਾ ਨਾਲ ਸ਼ੇਅਰਿੰਗ ਵੱਧ ਜਾਂਦੀ ਹੈ। ਉਹ ਜਿਹੜੀ ਕੁਆਲਿਟੀ ਹੈਗੀ ਆ ਤਰਸ ਵਾਲੀ ਜੀ, ਉਹ ਮਨੋਵਿਗਿਆਨ ਤੇ ਇੱਕ ਅਸਰ ਕਰਦੀ ਹੈ ਕਿ ਜਦੋਂ ਉਹ ਦੂਜਿਆਂ ਕੋਲ ਬਾਹਰ ਜਾ ਕੇ ਵੇਖਦਾ, ਉਹ ਤਰਸ ਵਿੱਚ ਜਿਹੜੇ ਤਾਂ ਘੱਟ ਵਾਲੇ ਕਿਸੇ ਦੁੱਖ ਨੂੰ ਸਹਾਰਦੇ ਉਹਦੇ ਨਾਲ ਸ਼ੇਅਰ ਕਰਦੇ, ਯਾਰ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਖੜਾ ਹੈਗਾ। ਤੁਸੀਂ ਕਦੇ ਵੀ ਵੇਖੋਗੇ ਜਦੋਂ ਦੋ ਜਣਿਆਂ ਦੀ ਲੜਾਈ ਹੁੰਦੀ ਹੋਵੇ, ਅਸੀਂ ਕਦੇ ਇਹ ਨਹੀਂ ਵੇਖਿਆ ਸਹੀ ਕੌਣ ਗਲਤ ਕੌਣ, ਅਸੀਂ ਪਹਿਲਾਂ ਛਡਾਉਂਦੇ ਆ ਉਹਨੂੰ ਜੀ। ਇਹ ਉਹ ਤਰਸ ਪੈਦਾ ਹੋਇਆ ਆ ਮਨੋਵਿਗਿਆਨਕ, ਜਿਹੜਾ ਸਾਡੇ ਬ੍ਰੇਨ ਤੇ ਅਸੀਂ ਘਰ ਚੋਂ ਦੇਖਿਆ ਹੋਇਆ ਹੈਗਾ। ਇਸ ਤੋਂ ਬਾਅਦ ਜਿਹੜਾ ਹੈਗਾ ਡਾਈਟ, ਜਿਵੇਂ ਤੁਸੀਂ ਪੈਸਟੀਸਾਈਡਸ ਦੀ ਗੱਲ ਕੀਤੀ, ਪੈਸਟੀਸਾਈਡ ਸਾਡੀ ਅਗਿਆਨਤਾ ਦਾ ਮੈਂ ਸਮਝਦਾ ਸਭ ਤੋਂ ਵੱਡਾ ਪਲੇ ਹੈ। ਅਗਰ ਅਗਿਆਨਤਾ ਨਾ ਹੋਵੇ ਤੇ ਪੈਸਟੀਸਾਈਡਸ ਦੀ ਕੋਈ ਬਹੁਤੀ ਵੱਡੀ ਲੋੜ ਵੀ ਨਹੀਂ ਸੀ। ਕੀਲੇ ਵਾਲੇ ਨੂੰ ਤੇ ਬਿਲਕੁਲ ਲੋੜ ਨਹੀਂ ਸੀ, ਉਸ ਤੋਂ ਉੱਪਰ 2 ਕਿੱਲੇ ਵਾਲਾ ਵੀ ਕੰਮ ਕਰ ਸਕਦਾ ਸੀ। ਪਹਿਲੇ ਸਾਡੇ
ਪਿੰਡਾਂ ਦੇ ਨੇੜੇ ਖੇਤੀ ਹੁੰਦੀ ਸੀ ਜਿਹਨੂੰ ਨਿਆਈ ਕਹਿੰਦੇ ਸੀ, ਦੂਰ ਚਰਾਂਦਾ ਹੁੰਦੀਆਂ ਸੀ, ਉੱਥੇ ਪਸ਼ੂ ਚਰਦੇ ਸੀ। ਉਹ ਪਸ਼ੂ ਜਿਹੜੇ ਚਰ ਕੇ ਆਉਂਦੇ ਸੀਗੇ ਤਾਂ ਉਹ ਉਧਰੋਂ ਉਹਨਾਂ ਨੂੰ ਫੀਡ ਮਿਲ ਗਈ, ਘਰੇ ਦੁੱਧ ਮਿਲ ਗਿਆ, ਜਿਹੜਾ ਬਾਇਓਮਾਸ ਹੋਇਆ ਜਿੰਨਾ ਡੰਗ ਵਗੈਰਾ ਉਹ ਉਸ ਨਿਆਈ 'ਚ ਪੈ ਗਿਆ, ਉਹਨੂੰ ਨਾਈਟ੍ਰੇਟਸ ਮਿਲ ਗਏ, ਕੁਝ ਬਾਇਆ ਨੇਚਰ ਜਿਹੜਾ ਹੈਗਾ ਉਹਨੂੰ ਜਿਹੜੀ ਜਾਨੀ ਨੈਚੁਰਲ ਸਰਕਲ ਚੱਲ ਰਿਹਾ ਸੀ, ਸਰਕਲ ਜਿਹੜਾ ਹੈਗਾ ਉਹਦਾ ਉਹ ਫਿੱਟ ਹੋ ਗਿਆ। ਤਾਂ ਉਹ ਚੀਜ਼ ਜਿਹੜੀ ਸੀਗੀ ਤਾਂ ਉਹ ਨੈਚੁਰਲ ਸਰਕਲ ਚੋਂ ਹੋਣ ਕਰਕੇ, ਬਾਇਓ ਹੋਣ ਕਰਕੇ ਸਾਡੀ ਬਾਇਓ ਕੰਡਕਟਰ ਬਾਡੀ ਹੈਗੀ ਹੈ ਤੇ ਇਹਨੂੰ ਜਿਹੜੀ ਸਫੀਸ਼ੀਐਂਸੀ ਦਿੰਦੀ ਸੀ। ਹੌਲੀ ਹੌਲੀ ਜਦੋਂ 100 ਏਕੜ 1000 ਏਕੜ ਤੇ ਖੇਤੀ ਦਾ ਕੰਮ ਸ਼ੁਰੂ ਹੋਇਆ ਤਾਂ ਉਹ 1000 ਏਕੜ ਨੇ ਕੀ ਕੀਤਾ ਕਿ ਵੀ ਹੁਣ ਉਹਦੇ ਜਦੋਂ ਇੱਕਦਮ ਬਿਮਾਰੀ ਫੈਲਦੀ ਸੀ ਸਾਰਾ ਉਹ ਸਤਿਆਨਾਸ਼ ਕਰ ਦਿੰਦੀ ਸੀ। ਸ਼ੁਰੂ 'ਚ ਤਾਂ ਉਹ ਇੰਨੀ ਯੂਜ਼ ਕਰਨੀ ਓਨੀ ਹੀ ਯੂਜ਼ ਕੀਤੀ ਜਾਂਦੀ ਸੀ। ਹੌਲੀ ਹੌਲੀ ਫਿਰ ਉਹ ਜਿਹੜਾ ਇਨਸੈਕਟ ਆ ਉਹ ਵੀ ਜ਼ਹਿਰੀਲਾ ਹੁੰਦਾ ਗਿਆ ਤੇ ਉਹਦੀ ਵੀ ਉਹਨਾਂ ਨੂੰ ਪਾਵਰ ਵਧਾਉਣੀ ਪੈ ਗਈ, ਵੱਧ ਕੇ ਉਹ ਰੈੱਡ ਤੱਕ ਚਲੇ ਗਈ। ਹੁਣ ਵੈਸੇ ਪੰਜਾਬ 'ਚ ਤਕਰੀਬਨ ਮੋਗੇ ਏਰੀਏ 'ਚ ਤਾਂ ਮੈਂ ਜਿੱਥੇ ਜਾਵਾਂ ਮੈਂ ਤਾਂ ਕਹਿੰਦਾ ਰਹਿਣਾ ਵੀ ਕਮ ਸੇ ਕਮ ਤੁਸੀਂ ਰੈੱਡ ਤੇ ਮੁੜ ਜਾਓ, ਬਲੂ ਯੂਜ਼ ਕਰ ਲਓ, ਯੈਲੋ ਯੂਜ਼ ਕਰ ਲਓ, ਗ੍ਰੀਨ ਕਰੋ ਤੇ ਬਹੁਤ ਹੀ ਵਧੀਆ। ਫਿਰ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਦੂਜੀ ਇਹਦਾ ਜਿਹੜਾ ਅਸਰ ਹੈਗਾ ਟਾਈਮ ਪੀਰੀਅਡ ਕਿੰਨਾ ਹੈਗਾ ਇਹਦੀ ਜ਼ਰੂਰ ਗੌਰ ਰੱਖੋ। ਜੇ 20 ਦਿਨ ਦਾ ਟਾਈਮ ਪੀਰੀਅਡ ਆ ਤੁਸੀਂ 22 ਦਿਨਾਂ ਬਾਅਦ ਉਹਨੂੰ ਕੱਟ ਕਰੋ ਤਾਂ ਕਿ ਇਹਦਾ ਅਸਰ ਜਿਹੜਾ ਹੈਗਾ ਫੁੱਲੀ ਜਿਹੜਾ ਹੈਗਾ ਡਾਇਗਨੋਸ ਹੋ ਜਾਏ, ਉਸ ਤੋਂ ਬਾਅਦ ਤੁਸੀਂ ਇਹਨੂੰ ਯੂਜ਼ ਕਰ ਲਓ। ਇਹ ਤੁਹਾਡੀ ਗੱਲ ਵੈਸੇ ਸਹੀ ਆ ਕਿ ਜਿਹੜਾ ਅਗਿਆਨਤਾ ਅਸਲ ਵਿੱਚ ਯੂਜ਼ ਕਰਨ ਦੇ ਵਿੱਚ ਆ, ਨਾ ਕਿ ਤੁਸੀਂ ਚੀਜ਼ ਇਹ ਸਹੀ ਤੁਹਾਡੀ ਗੱਲ। ਹੁਣ ਮੈਂ ਆ ਮਤਲਬ ਮੈਨੂੰ ਬੈ ਹੋ ਗਈ, ਮੈਂ ਮਿਰਚ ਖਾਦੀ ਸਪਾਈਸੀ ਆ ਜੀ, ਪੋਇਜ਼ਨ ਹੈਗੀ ਆ, ਪਰ ਇਹਦਾ ਮਤਲਬ ਇਹ ਥੋੜਾ ਹੁਣ ਮਿਰਚ ਪੋਇਜ਼ਨ ਹੈਗੀ ਆ। ਹਾਂਜੀ, ਤਾਂ ਕੀ ਹੁੰਦਾ ਅਸਲ ਦੇ ਵਿੱਚ ਜਿਹੜੇ ਐਲੀਮੈਂਟਸ ਹੁੰਦੇ ਹੈਗੇ ਨੇ ਸਾਡੀ ਬਾਡੀ ਦੇ ਨਾਲ ਜਿਹਦੀ ਉਹਦੀ ਰਿਕਗਨਾਈਜੇਸ਼ਨ ਹੈਗੀ ਹੈ ਡਿਫਰੈਂਟ ਹੈਗੀ ਹੈ। ਜਿਹਨੂੰ ਪੁਰਾਣੇ ਲੋਕ ਜਿਹੜੇ ਸੀ ਬਾਏ ਪਿੱਤ ਕਫ ਇਹ ਗੱਲਾਂ ਕਰਦੇ ਸੀ, ਅੱਜ ਅਸੀਂ ਨਵੇਂ ਢੰਗ ਨਾਲ ਇਹਨੂੰ ਡਾਇਗਨੋਸ ਕਰਦੇ ਹਾਂ। ਮਕਸਦ ਇਹ ਹੋਣਾ ਚਾਹੀਦਾ ਸੀ ਕਿ ਮੈਂ ਤੰਦਰੁਸਤ ਰਹਿਣਾ, ਮਕਸਦ ਇਹ ਹੋਣਾ ਚਾਹੀਦਾ ਸੀ ਮੇਰੇ ਬੇਬੀ ਦਾ ਜਿਹੜਾ ਲਾਈਫ ਸਪੈਨ ਹੈਗਾ 100 ਸਾਲ ਦਾ ਉਹ ਅਚੀਵ ਕਰੇ। ਦੈਟਸ ਆਲ, ਡੈਥ ਇਜ਼ ਦ ਡੈਥ, ਉਹਦੇ ਕੋਈ ਦਿੱਕਤ ਹੀ ਨਹੀਂ ਹੈਗੀ। ਤਾਂ ਉਹ ਜਿਹੜਾ ਪੈਂਡੂਲਮ ਵਾਲਾ ਸਰਕੂਲੇਸ਼ਨ ਸੀ ਜਿਹੜੀ ਮਤਲਬ ਕਿ ਵੀ ਟਾਈਮ ਨੇ ਮਤਲਬ ਪੈਂਡੂਲਮ ਨਾਲ ਸਰਕੂਲੇਟ ਹੋਣਾ ਹੈਗਾ ਨਾ, ਉਹ ਚੀਜ਼ ਅਸੀਂ ਮੈਨੂੰ ਲੱਗਦਾ ਹੈਗਾ ਜ਼ਿੰਦਗੀ 'ਚੋਂ ਵਿਸਾਰਤੀ ਹੈਗੀ। ਇਹਦੇ 'ਚ ਆਹਾਰ ਦਾ ਬਹੁਤ ਵੱਡਾ ਅਸਰ ਹੈ, ਸਾਡੇ ਵਿਹਾਰ ਦਾ ਵੀ ਬਹੁਤ ਵੱਡਾ ਅਸਰ ਹੈ। ਤਾਂ ਜਿਹੜਾ ਆਰਗੈਨਿਕ ਇੰਟਰਸਟ ਬਣਨਾ ਵੀ ਇਹਦੇ 'ਚੋਂ ਹੀ ਇੱਕ ਪਾਰਟ ਪਲੇ ਹੈ, ਕਿਉਂਕਿ ਜ਼ਹਿਰਾਂ ਵਾਲੀਆਂ ਚੀਜ਼ਾਂ ਖਾਣ ਤੋਂ ਬਾਅਦ ਮਤਲਬ ਬੰਦੇ ਨੇ ਦੇਖਿਆ ਯਾਰ ਇੰਨੀਆਂ ਬਿਮਾਰੀਆਂ, ਫਿਰ ਮਨ ਟਿਕਦਾ ਨਹੀਂ ਹੈਗਾ। ਤਾਂ ਜਿਹੜਾ ਚੰਗਾ ਇਹ ਪਿਛਲੇ 2021 ਦੀ ਗੱਲ ਹੈ, ਕਿਉਂਕਿ ਵੈਸੇ ਤਾਂ ਬਹੁਤ ਦੇਰ ਤੋਂ ਆਰਗੈਨਿਕ ਫਾਰਮਿੰਗ ਤੇ ਕਿਸਾਨ ਵਿਚਾਰੇ ਕੰਮ ਕਰ ਰਹੇ ਨੇ। ਚਲੋ ਮੈਂ ਜਦੋਂ ਤੋਂ ਕੰਮ ਕੀਤਾ ਮੈਂ ਯੂਨੀਵਰਸਿਟੀ ਨਾਲ ਅਟੈਚ ਆਨ ਹੋ ਕੇ ਕੀਤਾ ਤੇ ਮੈਨੂੰ ਕਈਆਂ ਨੇ ਕਿਹਾ ਕਿ ਤੁਸੀਂ ਆਪਣਾ ਕੈਟਾਲੌਗ ਬਣਾਓ। ਮੈਂ ਫਿਰ ਕੀ ਹੋਏਗਾ, ਯੂਨੀਵਰਸਿਟੀ ਮੇਰੀ ਨਹੀਂ ਹੈਗੀ ਹੈ, ਮੇਰੇ ਬਜ਼ੁਰਗਾਂ ਨੇ। ਇਹ ਵੀ ਸ਼ਾਇਦ ਸਾਡੇ ਭੁਲੇਖਿਆ ਅਸੀਂ ਆਪਣਾ ਵੱਖਰਾ ਲੈ ਕੇ ਅਸੀਂ ਦੂਜਿਆਂ ਨਾਲ ਜੁੜਨ ਦੀ ਬਜਾਏ ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਗਵਰਨਮੈਂਟ ਸੈਕਟਰ ਨੂੰ ਆਪਣਾ ਸਮਝਦੇ ਹੀ ਨਹੀਂ ਹੈਗੇ ਵੀ ਗਵਰਨਮੈਂਟ ਮੈਂ ਹੈਗਾ, ਮੈਨੂੰ ਪਤਾ ਹੀ ਨਹੀਂ ਹੈਗਾ। ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਜੇ ਮੰਨ ਲਾ ਮੈਂ ਕਰ ਵੀ ਲਊਂਗਾ ਇੱਕ ਵੱਖਰਾ ਚਿੱਟਾ ਹਾਥੀ ਖੜਾ ਕਰ ਦੂੰਗਾ ਤੇ ਮੈਂ ਕਿਹਾ ਇਹਨੂੰ ਉਜਾੜ ਦੂੰਗਾ, 2 ਘਰ ਖਰਾਬ ਕਰਤੇ। ਅੱਛਾ এনवायरमेंट 'ਚ ਅਗਲਾ ਨੁਕਸਾਨ ਕੀਤਾ, ਬਿਲਡਿੰਗਾਂ ਦੇ ਤੇ ਨੁਕਸਾਨ ਹੀ ਕਰਨਾ ਹੈਗਾ ਨਾ। ਬਿਲਡਿੰਗ ਨੇਚਰ ਦਾ ਫਾਇਦਾ ਨਹੀਂ ਕਰੇਗੀ, ਪਹਿਲੀ ਗੱਲ ਇਹ ਦਿਮਾਗ ਸਮਝ ਲੈਣੀ ਚਾਹੀਦੀ ਹੈਗੀ। ਬਿਲਡਿੰਗ ਜਿੰਨੀ ਘੱਟ ਤੋਂ ਘੱਟ ਬਣਾਈ ਜਾ ਸਕਦੀ ਉਨੀ ਘੱਟ ਤੋਂ ਘੱਟ ਹੀ ਬਣਾਈ ਜਾਵੇ, ਕਿਉਂਕਿ ਨੇਚਰ ਜਿਹੜੀ ਆ ਉਹ ਆਪਣੇ ਆਪ ਬਦਲਾਵ ਕਰਦੀ ਰਹਿੰਦੀ ਹੈਗੀ ਆ। ਤਾਂ ਉਹਦੇ 'ਚ ਫਿਰ ਅਸੀਂ ਆਰਗੈਨਿਕ ਸਕੂਲ ਹੁਣ ਉੱਥੇ ਚੱਲਦਾ ਹੈਗਾ, ਉਹਨਾਂ ਨੇ ਸਰਵੇਅਰ ਭੇਜੇ। ਸਰਵੇਅਰ ਜਦੋਂ ਅਖੀਰ ਤੇ ਮੇਰੇ ਕੋਲ ਆਏ ਮੈਨੂੰ ਕਹਿੰਦੇ ਬਾਬਾ ਜੀ ਇੱਕ ਚੀਜ਼ ਬਾ ਕਮਾਲ ਲੱਭੀ ਤੁਹਾਡੇ ਆਰਗੈਨਿਕ ਕੰਟੈਂਟ, ਕਹਿੰਦੇ ਕਿਸੇ ਨੇ ਵੀ ਰੋਸਾ ਨਹੀਂ ਕੀਤਾ। ਅੱਛਾ, ਹਰੇਕ ਨੇ ਇਹ ਕਿਹਾ ਵੀ ਆਪਣੇ ਘਰੇ ਵਧੀਆ ਖਾਂਦੇ ਆ। ਹਾਂਜੀ, ਕਹਿੰਦੇ ਬਾਬਾ ਜੀ ਇਹ ਗਜ਼ਬ ਦੀ ਚੀਜ਼ ਹੈ। ਕਹਿੰਦੇ ਹੁਣ ਤਾਂ ਅਸੀਂ ਆਪ ਜਿਹੜਾ ਹੈਗਾ ਮਤਲਬ ਉਹ ਕਿਉਂਕਿ ਸਰਵੇਅਰ ਉੱਥੇ ਵੱਖਰੀ ਇੱਕ ਡਿਪਾਰਟਮੈਂਟ ਹੈਗਾ ਜਿਹੜਾ ਮਤਲਬ ਸਰਵੇ ਕਰਦਾ। ਕਹਿੰਦੇ ਅਸੀਂ ਤਾਂ ਆਪ ਬਾਬਾ ਜੀ ਦੋਨਾਂ ਨੇ ਹੋ ਕੀਤਾ ਵੀ ਹੁਣ ਯਾਰ ਆਪਣੇ ਘਰ ਵੀ ਆਪਣੀ ਖੇਤੀ ਜਿਹੜੀ ਹੈ ਨਾ ਘਰ ਦੀ ਉਹ ਆਪ ਹੀ ਕਰਾਂਗੇ। ਹਾਂਜੀ, ਤਾਂ ਕਿਤੇ ਨਾ ਕਿਤੇ ਇਹਦਾ ਮਤਲਬ ਜਿਹੜਾ ਇਹ ਇੰਪੈਕਟ ਹੈਗਾ ਕਿ ਨੇਚਰ ਤੁਹਾਨੂੰ ਸਰਕਲ ਦਿੰਦੀ ਹੈ। ਪੈਸਟੀਸਾਈਡ ਉਹਦਾ ਇੱਕ ਪਾਰਟ ਹੈ, ਵੈਸਟੀਸਾਈਡ ਜਿਹੜੇ ਨੇ ਉਹ ਇੱਕ ਪਾਰਟ ਹੈਗੇ ਨੇ। ਤਾਂ ਉਹ ਤੇ ਖੋਜਾਂ ਨੇ, ਖੋਜਾਂ ਉਨੀਆਂ ਕੀ ਚੰਗੀਆਂ ਨੇ ਜਿਹਦੇ ਨਾਲ ਸਾਡੀ ਨੈਚੁਰਲ ਸਰਵਿਸ ਜਿਹੜੀ ਹੈਗੀ ਉਹ ਚੱਲਦੀ ਰਹੇ ਜੀ। ਤੇ ਇਹਦੇ ਨਾਲ ਸਾਡਾ ਪਿਛੋਕੜ ਦੇ ਨਾਲ ਵੀ ਸਾਡਾ ਜੁੜਨਾ ਜਿਹੜਾ ਆ ਬੜਾ ਜ਼ਰੂਰੀ ਆ। ਜਿੱਦਾਂ ਆਪਣੀ ਗੱਲ ਜਿਹੜੀ ਐਜੂਕੇਸ਼ਨ ਪਾਲਿਸੀ ਜਿਹੜੀ ਫਸਟ ਆਈ ਆ ਉਹਦੇ ਵਿੱਚ ਉਹਨੇ ਕਿਹਾ ਸੀ ਵੀ ਤ੍ਰਿਵੇਣੀ ਹਰ ਸਕੂਲ 'ਚ ਹੋਣੀ ਚਾਹੀਦੀ ਆ। ਜੀ ਜੀ ਜੀ, ਤ੍ਰਿਵੇਣੀ ਦੀ ਗੱਲ ਹੁਣ ਕੋਈ ਨਹੀਂ ਕਰਦਾ ਸਕੂਲ ਜਿਹੜਾ ਆ ਕਿ ਜਿਹੜਾ ਇੱਕ ਬੋਰਡ ਹੋਵੇ, ਇੱਕ ਪਿੱਪਲ ਹੋਵੇ, ਇੱਕ ਨਿੰਮ ਹੋਵੇ। ਇਹ 3 ਚੀਜ਼ਾਂ ਜਿਹੜੀਆਂ ਸਕੂਲ 'ਚ ਕੰਪਲਸਰੀ ਹੈ ਫਸਟ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੀ। ਤੇ ਵੀ ਬਿਲਡਿੰਗ ਕਿਉਂਕਿ ਉਸ ਵੇਲੇ ਪੈਸੇ ਵੀ ਹੈ ਨਹੀਂ ਸੀ ਜਿਹੜਾ ਫਿਰ ਅਸੀਂ ਵੀ ਦੇਖਿਆ ਵੀ ਜਦੋਂ ਛੁੱਟੀਆਂ ਹੁੰਦੀਆਂ ਸੀ, ਜਦੋਂ ਛੁੱਟੀਆਂ ਤੋਂ ਬਾਅਦ ਜਾਈਦਾ ਸੀ
ਤੇ ਘਾਹ ਖੋਤ ਕੇ ਕੰਮ ਪਹਿਲਾਂ ਸ਼ੁਰੂ ਕਰੀਦਾ ਸੀ ਵੀ ਘਾਹ ਇੰਨਾ ਹੋ ਜਾਂਦਾ ਸੀ ਪਕੜਾ ਸੀ ਜਗਤ ਜੋ ਹਾਂਜੀ ਤੇ ਹੁਣ ਹਾਂਜੀ ਤੇ ਬੀਡਸ ਵੀ ਬਦਲ ਗਏ ਸਾਡੇ ਜਿੰਨੇ ਵੀ ਨਦੀਨ ਜਿਹੜੇ ਆ ਇਹ ਬਦਲ ਗਏ ਪਰ ਟਾਈਮ ਬਹੁਤ ਫਾਸਟ ਚਲੇ ਗਿਆ ਤੇ ਮੈਂ ਚਾਹੁੰਦਾ ਸੀ ਵੀ ਹੋਰ ਵੀ ਗੱਲਾਂ ਬਾਤਾਂ ਜੇ ਆਪਾਂ ਕਰਦੇ ਤੇ ਤੁਸੀਂ ਜਾਂਦੇ ਜਾਂਦੇ ਕੋਈ ਸਾਂਝੀ ਕੋਈ ਗੱਲ ਕਰਨੀ ਆ ਤਾਂ ਜ਼ਰੂਰ ਕਰੋ। ਮੀਡੀਆ ਰਾਹੀਂ ਜੁੜੇ ਦਰਸ਼ਕਾਂ ਨੂੰ ਇੱਕ ਹੀ ਬੇਨਤੀ ਕਰੂੰਗਾ, ਜਿਵੇਂ ਵੀਰ ਨੇ ਤ੍ਰਿਵੇਣੀ ਸ਼ਬਦ ਯੂਜ਼ ਕੀਤਾ, ਕਈ ਵਾਰ ਇਹਨੂੰ ਵੀ ਅਸੀਂ ਕਿਸੇ ਕਮਿਊਨਿਟੀ ਨਾਲ ਜੋੜ ਦਿੰਦੇ ਹਾਂ। ਪੰਜਾਬੀ ਹੋਣ ਦੇ ਨਾਤੇ ਐਡਾ ਵੱਡਾ ਸਾਡਾ ਦਿਲ ਹੋਣਾ ਚਾਹੀਦਾ ਹੈ ਕਿ ਦੁਨੀਆ ਦੀ ਹਰ ਚੰਗੀ ਚੀਜ਼ ਸਾਡੀ ਜ਼ਿੰਦਗੀ 'ਚ ਇਨਵੈਸਟ ਹੁੰਦੀ ਰਹੇ। ਜਿਹੜੇ ਸਾਡੇ ਵੀਕ ਪੁਆਇੰਟਸ ਨੇ ਉਹਨਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹੋਈਏ। ਜੜ੍ਹਾਂ ਤੋਂ ਬਿਨਾਂ ਦਰਖਤ ਨਹੀਂ ਹੁੰਦਾ, ਦਰਖਤ ਤੋਂ ਬਿਨਾਂ ਜੜ੍ਹਾਂ ਦੀ ਪਛਾਣ ਨਹੀਂ ਹੁੰਦੀ। ਤਾਂ ਪੱਤੇ ਜਿਹੜੇ ਨੇ ਪਛਾਣ ਪੱਤਰ ਨੇ, ਜੜ੍ਹਾਂ ਜਿਹੜੀਆਂ ਹੈਗੀਆਂ ਨੇ ਉਹਦਾ ਆਪਣਾ ਪਰਸਨਲ ਸਰਟੀਫਿਕੇਟ ਹੈ। ਤਾਂ ਕਰੈਕਟਰ ਸਰਟੀਫਿਕੇਟ ਤੇ ਜਿਹੜਾ ਜ਼ਿੰਦਗੀ ਦਾ ਜਿਹੜਾ ਸਾਡਾ ਕੁਆਲੀਫਿਕੇਸ਼ਨ ਸਰਟੀਫਿਕੇਟ, ਦੋਨਾਂ ਦਾ ਬੈਲੈਂਸ ਬਣਾ ਲੈਣਾ ਤੇ ਮੈਨੂੰ ਲੱਗਦਾ ਇਹੀ ਅਸਲ ਮੀਡੀਆ ਜਿਹਦੇ 'ਚ ਇੰਡੋਸ ਮੀਡੀਆ ਸਾਡਾ ਤੁਹਾਡਾ ਇੱਕ ਸਾਧਨ ਬਣਿਆ ਤੇ ਤੁਸੀਂ ਆਪਣੇ ਚੁਗਿਰਦੇ ਦੇ ਇੱਕ ਮੀਡੀਆ ਬਣ ਕੇ ਜਿੰਨੀਆਂ ਚੰਗੀਆਂ ਚੀਜ਼ਾਂ ਪ੍ਰਸਾਰ ਸਕਦੇ ਆ ਓਨਾ ਹੀ ਚੰਗਾ। ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਇਹ ਸਨ ਸ਼੍ਰੀਮਾਨ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ, ਤੇ ਜਿਨ੍ਹਾਂ ਨੇ ਮਨੋਵਿਗਿਆਨਕ ਪੱਖ ਸਾਡੇ ਨਾਲ ਸਾਂਝੇ ਕੀਤੇ ਆ। ਪਰ ਉਹਨਾਂ ਦੀਆਂ ਜਿੰਨੀਆਂ ਵੀ ਉਦਾਹਰਨਾਂ ਸੀ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਇੱਕ ਤਰ੍ਹਾਂ ਦੇ ਨਾਲ ਇਹ ਕਹਿ ਲਓ ਕਿ ਤੁਸੀਂ ਮੈਡੀਕਲ, ਨੌਨ ਮੈਡੀਕਲ ਤੇ ਨਾਲ ਕਮਰਸ ਤੇ ਨਾਲ ਆਰਟਸ ਜਿਹੜਾ ਆ ਉਹ ਪੜ੍ਹ ਲਿਆ ਅੱਜ ਦੀ ਇਸ ਮੁਲਾਕਾਤ ਦੇ ਵਿੱਚ। ਮੈਂ ਥੋੜ੍ਹੀ ਜਿਹੀ ਛੁਪਾ ਜ਼ਰੂਰ ਰੱਖੇ ਆ ਕਿਉਂਕਿ ਤੁਹਾਨੂੰ ਵੀ ਇਹ ਹੋਣਾ ਚਾਹੀਦਾ ਸੀ ਕਿ ਜਿਹੜੀ ਇੰਟਰਵਿਊ ਆ ਉਹ ਟੋਟਲ ਦੇਖੀ ਜਾਵੇ। ਅਖੀਰ ਤੱਕ ਆਪਾਂ ਇਸੇ ਨਿਚੋੜ ਦੇ ਉੱਤੇ ਪਹੁੰਚੇ ਹਾਂ ਕਿ ਜਿਹੜਾ ਨੇਚਰ ਆ, ਕੁਦਰਤ ਵੱਲ ਨੂੰ ਮੁੜਨਾ ਜਿਹੜਾ ਅਜੋਕੇ ਸਮਾਜ ਦੀ ਜ਼ਰੂਰਤ ਆ। ਤੇ ਸਰਦਾਰ ਗੁਰਮੀਤ ਸਿੰਘ ਜੀ ਬਹੁਤ ਵਧੀਆ ਕੰਮ ਇਹਦੇ ਲਈ ਕਰ ਰਹੇ ਆ ਤੇ ਇਹਨਾਂ ਨੇ ਐਕੈਡਮਿਕ ਸਕੂਲ ਵੀ ਖੋਲ੍ਹਿਆ, ਆਰਗੈਨਿਕ ਖੇਤੀ ਵੀ ਕਰਦੇ ਆ ਤੇ ਸਪੋਰਟਸ ਦੇ ਵਿੱਚ ਵੀ ਬੱਚਿਆਂ ਦੀ ਬਹੁਤ ਬਿਹਤਰੀ ਦੇ ਲਈ ਕੰਮ ਕਰ ਰਹੇ ਆ। ਜਾਣੀ ਕਹਿਣ ਦਾ ਮਤਲਬ ਇਹ ਆ ਕਿ ਜੋ ਵੀ ਅੱਜ ਗੱਲਾਂ ਇੱਥੇ ਹੋਈਆਂ ਆ ਉਹਨਾਂ ਨੇ ਇੱਕ ਜਾਮਾ ਪਹੁੰਚਾਇਆ ਉਹਨਾਂ ਚੀਜ਼ਾਂ ਨੂੰ। ਤੁਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਆਰਗੈਨਿਕ ਖੇਤੀ ਸੰਬੰਧੀ ਕੋਈ ਸੁਝਾਅ ਲੈਣਾ ਹੋਵੇ ਜਾਂ ਮਨੋਵਿਗਿਆਨਕ ਪੱਖ 'ਚ, ਕਿਉਂਕਿ ਸਾਡੀ ਪੰਜਾਬੀਆਂ ਦੀ ਸ਼ਾਇਦ ਇਸ ਵੇਲੇ ਮੁਸੀਬਤ ਇਹ ਹੋ ਗਈ ਆ ਕਿ ਇੱਕ ਉਹਨਾਂ ਨੇ ਪੱਖ ਛੋਇਆ ਵੀ ਸੀਗਾ ਇਹਦੇ ਵਿੱਚ ਕਿ ਟੋਲਰੈਂਸ ਸਾਡੇ ਵਿੱਚ ਬਹੁਤ ਘੱਟ ਗਈ ਆ। ਟੋਲਰੈਂਸ ਇਸੇ ਕਰਕੇ ਵਧਣੀ ਆ ਜੇ ਤੁਸੀਂ ਇੱਦਾਂ ਦੀਆਂ ਇੰਟਰਵਿਊਸ ਦੇਖੋ। ਬਾਕੀ ਜਿਹੜਾ ਆ ਹੋਰ ਚੀਜ਼ਾਂ ਵੀ ਬਹੁਤ ਹੈਗੀਆਂ, ਉਹਨਾਂ ਵੱਲੋਂ ਟਾਈਮ ਘਟਾ ਕੇ ਥੋੜ੍ਹਾ ਜਿਹਾ ਉਸਾਰੂ ਪੱਖ ਵੱਲ ਨੂੰ ਚੱਲੀਏ। ਤੇ ਅਸੀਂ ਇਸੇ ਬਹਾਨੇ, ਵੈਸੇ ਦਿਲ ਨਹੀਂ ਮੇਰਾ ਕਰਦਾ, ਹੋਰ ਵੀ ਅਜੇ ਗੱਲਾਂ ਕਰਨੀਆਂ ਸੀਗੀਆਂ ਪਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਕੋਸ਼ਿਸ਼ ਕਰਾਂਗੇ ਤੇ ਅਗਲੀ ਵਾਰ ਵੀ ਜਦੋਂ ਵੀ ਆਉਣਗੇ ਸ਼੍ਰੀਮਾਨ ਗੁਰਮੀਤ ਸਿੰਘ ਜੀ ਤੇ ਆਪਾਂ ਤੁਹਾਡੇ ਰੂਬਰੂ ਉਹਨਾਂ ਨੂੰ ਕਰਵਾਵਾਂਗੇ। ਬਹੁਤ ਵਧੀਆ ਲੱਗਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਤੁਸੀਂ ਵੀ ਜ਼ਰੂਰ ਸਿੱਖਿਆ ਹੋਵੇਗਾ। ਤੁਸੀਂ ਫੀਡਬੈਕ ਸਾਡੇ ਤੱਕ ਸਾਂਝੀ ਕਰ ਸਕਦੇ ਹੋ ਤੇ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਸਨਮੁਖ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣਾ ਰੱਖਿਓ ਖਿਆਲ। ਰੱਬ ਰਾਖਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।